स्वागत है। अज 16 अगस्त दिन हैगा जी सोमवार ਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ जी। शुक्रिया जी, सारिਆਂ ਨੂੰ सत श्री अकाल। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। इंश्योरेंस बारे पता करने की कॉल कर सकते हो नंबर 408 272 2500 408272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਜੀ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ 977 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਬਹੁਤ ਹੀ ਵਧੀਆ ਸਿਖਲਾਈ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਜਰਨੈਲ ਸਿੰਘ ਜੌਹਰ ਲਿਨਵੁੱਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਟੇਟਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਟਕੇਣਾ, ਕਾਲ 415 909 0503। ਅਤੇ ਜੇ ਤੁਸੀਂ ਚਾਹੁੰਦੇ ਹੋ ਪੂਰੇ ਅਮਰੀਕਾ ਦੇ ਵਿੱਚ ਵਧੀਆ ਡਿਸਕਾਊਂਟ ਵਾਲਾ ਫਿਊਲ ਕਾਰਡ, ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ ਨੰਬਰ 408 272 2600 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਅਫਗਾਨਿਸਤਾਨ ਦੇ ਵਿੱਚ ਹਾਲਾਤ ਦਿਨ ਬ ਦਿਨ, ਘੰਟਿਆਂ ਦਰ ਘੰਟੇ ਜਿਹੜੇ ਉਹ ਬੱਤਰ ਹੋਈ ਜਾਂਦੇ ਆ। ਮਾਈਨੋਰਟੀਜ਼ ਦਾ ਉੱਥੇ ਬੁਰਾ ਹਾਲ ਆ। 200 ਸਿੱਖ ਸਮੇਤ ਕਈ ਜਿਹੜੇ ਭਾਰਤੀ ਅਫਗਾਨਿਸਤਾਨ ਤੋਂ ਤੁਰੰਤ ਕੱਢਣ ਦੇ ਲਈ ਕੈਪਟਨ ਨੇ ਕੀਤੀ ਅਪੀਲ। ਹਾਂਜੀ ਹਾਂਜੀ, ਅਮਰਿੰਦਰ ਸਿੰਘ ਹੋਰਾਂ ਨੇ ਵਿਦੇਸ਼ ਮੰਤਰਾਲੇ ਨੂੰ ਅਪੀਲ ਤੇ ਕੀਤੀ ਆ, ਪਰੰਤੂ ਇਹ ਆ ਕਿ ਹੁਣ ਉੱਥੇ ਫਲਾਈਟਾਂ ਫਲੂਟਾਂ ਤੇ ਬਿਲਕੁਲ ਮੈਨੂੰ ਲੱਗਦਾ ਬੰਦ ਹੋ ਗਈਆਂ ਨੇ, ਕਿਉਂਕਿ ਹੋਇਆ ਇਹ ਆ ਕਿ ਪਾਕਿਸਤਾਨ ਦੇ ਵੀ 2 ਜਹਾਜ਼ ਉੱਥੇ ਫਸੇ ਖਲੋਤੇ ਆ ਰਨਵੇ ਤੇ ਜੀ। ਇਸ ਤੋਂ ਇਲਾਵਾ ਜਿੰਨਾ ਕੁ ਹੁਣ ਤੱਕ ਕਹਿ ਲਓ ਕਿ ਸੁਣਨ ਨੂੰ ਪੜ੍ਹਨ ਨੂੰ ਮਿਲਿਆ ਉਹ ਇਹੋ ਆ ਕਿ 1-2 ਫਲਾਈਟਾਂ ਉੱਡੀਆਂ ਜ਼ਰੂਰ ਆ, ਤੇ ਉਹਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਕਿਵੇਂ ਦਿਲ ਨੂੰ ਹਿਲਾਉਣ ਵਾਲੇ ਸੀਨ ਸਾਹਮਣੇ ਆਏ ਆ ਕਿ ਬੰਦੇ ਜਿਹੜੇ ਆ ਉਹੀ ਜਹਾਜ਼ ਦੇ ਨਾਲ ਲਮਕੇ ਜਾਂਦੇ ਆ। ਦੱਸੋ, ਜਿਵੇਂ ਆਪਣੇ ਇੱਧਰ ਮਿੰਨੀ ਬੱਸਾਂ ਤੇ ਲਮਕੇ ਹੁੰਦੇ ਆ ਲੋਕ, ਹੱਦ ਹੋ ਗਈ ਆ। ਤੇ ਉਹ ਬੰਦੇ ਡਿੱਗ ਪਏ ਨੇ, ਵਿੱਚੋਂ ਵਿਚਾਰੇ 2-3 ਮਰ ਗਏ ਨੇ। ਬਹੁਤ ਬੁਰੀ ਹਾਲਤ ਆ। ਏਅਰਪੋਰਟ 'ਤੇ ਉੱਥੇ ਭੀੜ ਕਿਵੇਂ ਟੁੱਟ ਕੇ ਪਈ ਆ, ਉਹ ਤਾਂ ਇੱਦਾਂ ਲੱਗਦਾ ਜਿਵੇਂ ਜਹਾਜ਼ ਨਾ ਹੋਵੇ, ਜਿਵੇਂ ਉੱਥੇ ਲੋਕ ਚੜ੍ਹੇ ਫਿਰਦੇ ਆ ਤੇ ਕੋਈ ਭੰਗੂੜਾ ਹੋਵੇ, ਜਿਸ ਤਰ੍ਹਾਂ ਕਿ ਜਿੰਨੇ ਮਰਜ਼ੀ ਚੜ੍ਹ ਜਾਓ। ਹੁਣ ਤਾਂ ਬਹੁਤ ਉੱਥੇ ਮੰਦੀ ਹਾਲਤ ਹੋ ਗਈ ਆ। ਲੁੱਟ ਖਸੁੱਟ ਵੀ ਚੱਲ ਪਈ ਆ। ਕਹਿੰਦੇ ਆ ਕਿ 2-3 ਲੁਟੇਰਿਆਂ ਨੂੰ ਤਾਲਿਬਾਨ ਨੇ ਗੋਲੀ ਮਾਰੀ ਆ, ਪਰ ਉਹ ਲੁਟੇਰੇ ਨੇ ਸੱਚੀਓ ਜਾਂ ਕੋਈ ਹੋਰ ਆ ਇਹ ਵੀ ਨਹੀਂ ਕਹਿ ਸਕਦੇ। ਏਅਰਪੋਰਟ ਦੇ ਬਾਰ-ਬਾਰ ਵੀ ਕਹਿੰਦੇ ਗੋਲੀ ਚੱਲੀ ਆ। ਪਹਿਲਾਂ ਖਬਰਾਂ ਇਹ ਆਈਆਂ ਕਿ ਤਾਲਿਬਾਨੀਆਂ ਨੇ ਮਾਰ ਦਿੱਤੇ ਆ ਬੰਦੇ, ਫਿਰ ਬਾਅਦ 'ਚ ਪਤਾ ਲੱਗਿਆ ਕਿ ਜਿਹੜੇ ਅਮਰੀਕਨ ਫੌਜੀ ਉੱਥੇ ਬੈਠੇ ਨੇ ਏਅਰਪੋਰਟ 'ਤੇ, ਗੋਲੀ ਉਹਨਾਂ ਨੇ ਚਲਾਈ ਆ। ਪੁਸ਼ਟੀ ਕੋਈ ਨਹੀਂ ਹੋ ਰਹੀ। ਇੱਕ ਦੂਜੇ ਦੇ ਵਿਰੋਧ ਦੇ ਵਿੱਚ ਖਬਰਾਂ ਵੇਖਣ ਨੂੰ ਮਿਲਦੀਆਂ, ਕੋਈ ਖਬਰ ਇੱਧਰੋਂ ਆ ਰਹੀ ਆ, ਕੋਈ ਉੱਧਰੋਂ ਆ ਰਹੀ ਆ। ਬਹਰਹਾਲ ਸਥਿਤੀ ਉੱਥੇ ਬਹੁਤ ਜ਼ਿਆਦਾ ਨਾਜ਼ੁਕ ਆ। ਇੰਡੀਆ ਦੇ ਕੁਛ ਲੋਕ ਹਾਲੇ ਵੀ ਫਸੇ ਖਲੋਤੇ ਆ ਤੇ ਉਹਨਾਂ ਨੇ ਇੱਥੋਂ ਤੱਕ ਕਿਹਾ, ਮੈਂ ਇੱਕ ਵੀਡੀਓ ਸੁਣ ਰਿਹਾ ਸੀਗਾ, ਉਹਦੇ ਵਿੱਚ ਇੰਡੀਅਨ ਲੋਕ ਕਹਿ ਰਹੇ ਆ ਕਿ ਸਾਡੀ ਕੋਈ ਨਹੀਂ ਸੁਣ ਰਿਹਾ, ਨਾ ਤਾਂ ਇੱਥੇ ਕੋਈ ਅਥਾਰਟੀ ਰਹੀ ਹੈ, ਤੇ ਜਿਹੜੀ ਅੰਬੈਸੀ ਆ ਉਹ ਫੋਨ ਹੀ ਨਹੀਂ ਚੁੱਕਣ ਡਿਆ ਸਾਡਾ। ਪਹਿਲਾਂ ਕਹਿੰਦੇ ਕਿ ਏਅਰ ਇੰਡੀਆ ਦੀ 12 ਵਜੇ ਫਲਾਈਟ ਆ ਜੂਗੀ, ਕੋਈ ਫਲਾਈਟ ਨਹੀਂ ਆਈ। ਬਾਹਰ ਲੋਕੀ ਲੱਖਾਂ ਦੀ ਤਾਦਾਦ ਦੇ ਵਿੱਚ ਨੇ, ਤੇ ਜੇ ਅਸੀਂ ਇੱਥੋਂ ਬਾਹਰ ਨਿਕਲਦੇ ਆ ਤੇ ਤਦ ਵੀ ਲੁੱਟੇ ਖਸੁੱਟੇ ਜਾਂਦੇ ਆ। ਜੇ ਅਸੀਂ ਇੱਥੇ ਬਹਿੰਦੇ ਆ, ਇੱਥੇ ਸਾਡੀ ਹਾਲਤ ਕੋਈ ਨਹੀਂ ਹੈਗੀ, ਖਾਣ ਪੀਣ ਨੂੰ ਕੁਛ ਨਹੀਂ ਹੈ। ਇਹੋ ਜਿਹੀਆਂ ਪਰਿਸਥਿਤੀਆਂ ਬਣੀਆਂ ਪਈਆਂ ਕਿ ਬਹੁਤ ਮੁਸ਼ਕਿਲ ਆ। ਹਰੇਕ ਦੇਸ਼ ਇਹ ਚਾਹੁੰਦਾ ਹੈ ਕਿ ਛੇਤੀ ਤੋਂ ਛੇਤੀ ਨਾਗਰਿਕ ਜਿਹੜੇ ਆਪਦੇ ਕੱਢ ਲਈਏ, ਤੇ ਜਿਹੜੇ ਉੱਥੋਂ ਦੇ ਨਾਗਰਿਕ ਆ ਉਹ ਕਹਿੰਦੇ ਆ ਕੋਈ ਟਿਕਟ ਨਹੀਂ, ਕੋਈ ਪਾਸਪੋਰਟ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਕਿ ਲੰਘ ਜਾਓ, ਬਸ ਦੇਖੀ ਜਾਊਗੀ, ਜਿੱਥੇ ਵੀ ਲੈ ਜਾਂਦਾ ਜਹਾਜ਼ ਲੈ ਜਾਵੇ, ਕਸਮਾਂ ਦਾ ਸਿਰ ਖਾਵੇ, ਉੱਥੇ ਜੇਲ੍ਹ 'ਚ ਸੁੱਟ ਦੇਊਗੇ। ਤਾਂ ਸਥਿਤੀ ਤੇ ਵਾਕਿਆ ਹੀ ਪੈਰ ਤੇ ਉੱਥੇ ਵਿਗੜ ਰਹੀ ਆ। ਹੁਣ ਇਹ ਤਾਲਿਬਾਨੀ ਕਹਿੰਦੇ ਆ ਕਿ ਅਸੀਂ ਸੱਤਾ ਸੰਭਾਲ ਲੈਣੀ ਹੈ ਜੀ, ਛੇਤੀ ਸਭ ਕੁਝ ਠੀਕ ਹੋ ਜਾਏਗਾ, ਘੱਟ ਗਿਣਤੀਆਂ ਨੂੰ ਕੋਈ ਖਤਰਾ ਨਹੀਂ ਹੈ। ਇਹ ਗਏ ਨੇ ਅੱਜ ਮੇਰੇ ਖਿਆਲ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਮੀਟਿੰਗ ਕੀਤੀ ਇਹਨਾਂ ਦੇ ਕੁਛ ਲੀਡਰਾਂ ਨੇ ਮਾਈਨੋਰਟੀਜ਼ ਦੇ ਨਾਲ, ਜਿੱਥੇ ਹਿੰਦੂ ਅਤੇ ਸਿੱਖ ਕੁਛ ਫਸੇ ਹੋਏ ਨੇ। ਪਰ ਗੱਲ ਇਹ ਹੈ ਨਾ ਕਿ ਸਭ ਗੱਲਾਂ ਕਹਿਣ ਦੀਆਂ ਹੁੰਦੀਆਂ, ਉਸ ਤੋਂ ਬਾਅਦ ਕੌਣ ਕਿਸੇ ਨੂੰ ਕਿਸ ਤਰ੍ਹਾਂ ਰੱਖਦਾ ਹੈ ਤਾਂ ਸਭ ਨੂੰ ਪਤਾ ਹੀ ਹੈ।
ਸਾਨੂੰ ਯਾਦ ਹੋਣਾ ਹੈ ਕਿ ਪਿਛਲੀ ਵਾਰ ਵੀ ਜਦੋਂ ਤਾਲਿਬਾਨ ਹਾਵੀ ਹੋਇਆ ਸੀਗਾ, ਪਹਿਲਾਂ ਉਹਨਾਂ ਨੇ ਕੁਝ ਹੋਰ ਕਿਹਾ ਸੀ, ਪਰ ਜੋ ਰੂਪ ਬਾਅਦ ਦੇ ਵਿੱਚ ਉਹਨਾਂ ਨੇ ਵਿਖਾਇਆ ਸੀ ਉਹ ਦੁਨੀਆ ਨੇ ਵੇਖਿਆ ਸੀਗਾ। ਤੋ ਇੱਕ ਵਾਰੀ ਤੇ ਠੀਕ ਹੈ, ਉਹ ਕਹਿ ਰਹੇ ਆ ਕਿ ਅਸੀਂ ਮਾਈਨੋਰਟੀਜ਼ ਨੂੰ ਕੁਝ ਨਹੀਂ ਕਹਿੰਦੇ, ਪਰ ਗਰੰਟੀ ਕੀ ਆ? ਅੱਗੇ ਕੀ ਹੋਇਆ? ਪਿਛਲੇ ਸਾਲ ਵੀ ਗੁਰਦੁਆਰੇ ਦੇ ਵਿੱਚ ਕਿਸ ਤਰ੍ਹਾਂ ਅਟੈਕ ਕਰਕੇ ਬੰਦੇ ਮਾਰੇ ਗਏ ਸਨ। ਤੇ ਹੁਣ ਸਿਰਸਾ ਸਾਹਿਬ ਦੀ ਗੱਲ ਜ਼ਰੂਰ ਹੋਈ ਹੈ, ਕਹਿੰਦੇ ਜੀ ਅਸੀਂ ਉਹ ਗਰੰਟੀ ਲੈ ਰਹੇ, ਗਰੰਟੀ ਲੈ ਰਹੇ। ਗਰੰਟੀ ਕਾਹਦੀ ਆ? ਕੱਲ੍ਹ ਨੂੰ ਇਹਨਾਂ ਨੂੰ ਕਹਿਣਗੇ ਕਿ ਤੁਸੀਂ ਜਜ਼ੀਆ ਦਿਓ, ਤੁਸੀਂ ਨਜ਼ਰਾਨਾ ਦਿਓ ਤੇ ਰਹੀ ਚੱਲੋ ਇਸ ਮੁਲਕ ਦੇ ਵਿੱਚ। ਇਹੀ ਦਿੱਕਤ ਪਰੇਸ਼ਾਨੀ ਹੈ ਨਾ ਮਾਈਨੋਰਟੀ ਵਾਸਤੇ, ਤੇ ਵਿਪਤਾ ਹੀ ਵਿਪਤਾ ਹੁੰਦੀ ਆ ਹਰੇਕ ਥਾਂ ਤੇ, ਕਿ ਕੱਲ੍ਹ ਨੂੰ ਉਹ ਟੈਕਸ ਲਾ ਦੇਣਗੇ ਇਹਨਾਂ ਤੇ, ਕੋਈ ਨਾ ਕੋਈ ਇਹਨਾਂ ਦੇ ਕਾਰੋਬਾਰ ਪ੍ਰਭਾਵਿਤ ਹੋਣਗੇ, ਜ਼ਬਰਦਸਤੀ ਰੰਗਦਾਰੀ ਵਸੂਲੀ ਕੀਤੀ ਜਾਊਗੀ। ਉਹ ਅਮਰਿੰਦਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਭਾਈ ਪੰਜਾਬ ਸਰਕਾਰ ਤਿਆਰ ਆ, ਅਸੀਂ ਜਿੰਨਾ ਕੁ ਸਹਿਯੋਗ ਕਰ ਸਕਦੇ ਹਾਂ। ਮਤਲਬ ਇਹ ਆ ਕਿ ਜੇ ਤੁਸੀਂ ਉਹਨਾਂ ਨੂੰ ਲੈ ਆਓ, ਕਿਉਂਕਿ ਹੁਣ ਰੈਸਕਿਊ ਤਾਂ ਇਹਨਾਂ ਨੇ ਕਰਨਾ ਹੈ ਨਾ, ਤੁਹਾਨੂੰ ਪਤਾ ਹੀ ਆ ਕਿ ਜੇ ਤੁਸੀਂ ਲੈ ਆਵੋ ਤਾਂ ਸਾਂਭਣ ਸੰਭਾਉਣ ਨੂੰ ਅਸੀਂ ਤਿਆਰ ਆ। ਮਤਲਬ ਕਿ ਜਿੰਨੇ ਕੁ ਆਉਣਗੇ ਸ਼ਰਨਾਰਥੀ ਸਿੱਖ ਭਾਈ ਸਾਡੇ ਆਉਣਗੇ ਤਾਂ ਅਸੀਂ ਸੰਭਾਲ ਲਵਾਂਗੇ। ਉਹਨਾਂ ਦੇ ਕਹਿਣ ਦਾ ਮਤਲਬ ਇਹ ਵੈਸੇ, ਕਿਉਂਕਿ ਤੁਹਾਨੂੰ ਪਤਾ ਹੀ ਆ ਇਹ ਇਲੈਕਸ਼ਨ ਦਾ ਵਰ੍ਹਾ ਵਾ, ਤੇ ਇਹਨਾਂ ਚੀਜ਼ਾਂ ਤੇ ਹੁਣ ਖਾਸ ਧਿਆਨ ਜਦੋਂ ਗਿਆ ਪਬਲਿਕ ਦਾ, ਤੇ ਚਾਹੁੰਦਾ ਹੀ ਆ ਹਰੇਕ ਚੀਫ ਮਿਨਿਸਟਰ ਕਿ ਮੈਂ ਵੱਧ ਚੜ੍ਹ ਕੇ ਭਾਈ ਸਪੋਰਟ ਕਰਾਂ ਜਿੰਨੀਆਂ ਵੀ ਉੱਥੇ ਮਾਈਨੋਰਟੀਜ਼ ਨੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੀਰੋ ਦੀ ਛਵੀ ਜਿਹੜੀ ਬਣੇ। ਉਹ ਤਾਂ ਰਾਜਨੀਤਿਕ ਹਰੇਕ ਬੰਦਾ ਕਹਿੰਦਾ, ਪਰ ਮੇਰਾ ਤਾਂ ਮੰਨਣਾ ਇਹੋ ਆ ਕਿ ਇੱਕ ਵਾਰੀ ਜਿਸ ਤਰ੍ਹਾਂ ਦੇ ਹਾਲਾਤ ਨੇ, ਜਿਸ ਤਰ੍ਹਾਂ ਉੱਥੇ ਮਾਈਨੋਰਟੀ ਡਰੀਆਂ ਪਈਆਂ ਨੇ, ਜੇ ਉਹਨਾਂ ਨੂੰ ਕੱਢ ਲਿਆ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਹੈ, ਕੱਢ ਲਿਆ ਜਾਵੇ ਤਾਂ ਕੋਈ ਮਾੜੀ ਗੱਲ ਵੀ ਨਹੀਂ ਹੈ, ਪਰ ਹੁਣ ਕਿਸ ਤਰ੍ਹਾਂ ਕੱਢਿਆ ਜਾਵੇ ਇੱਕ ਬਹੁਤ ਵੱਡਾ ਸਵਾਲ ਆ। ਖੈਰ ਦੇਖਦੇ ਹਾਂ, ਤਸਵੀਰਾਂ ਤੇ ਆਈਆਂ ਨੇ, ਤਸਵੀਰਾਂ ਦੇ ਵਿੱਚ ਵੀ ਜਿਹੜੇ ਸਿੱਖ ਬੈਠੇ ਨੇ ਉਹਨਾਂ ਦੇ ਨਾਲ, ਉਹਨਾਂ ਦੇ ਮੂੰਹ ਤੇ ਭੈ ਤੇ ਸਾਫ਼ ਨਜ਼ਰ ਆ ਰਿਹਾ, ਡਰ ਤੇ ਸਾਫ਼ ਨਜ਼ਰ ਆ ਰਿਹਾ ਕਿ ਅਗਾਂਹ ਕੀ ਬਣੂਗਾ, ਕਿਉਂਕਿ ਉੱਥੇ ਅੱਛੀ ਖਾਸੀ ਤਾਦਾਦ ਸੀ ਸਾਡੇ ਸਿੱਖ ਭਾਈਚਾਰੇ ਦੇ ਬੰਦਿਆਂ ਦੀ, ਪਰ ਬਾਅਦ 'ਚ ਆਪਾਂ ਨੂੰ ਪਤਾ ਹੀ ਹੈ ਕਿ ਕਿਵੇਂ ਸਾਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਖਿਲਰਨਾ ਪਿਆ ਆਪਣੀ ਪੁਸ਼ਤੈਨੀ ਜਗ੍ਹਾ ਛੱਡ ਕੇ। ਬਾਕੀ ਹੁਣ ਦੇਖੋ ਸਵੇਰੇ ਕੀ ਬਣਦਾ ਹੈ। ਹਾਲਾਤ ਅੱਜ ਦੇ ਤਾਂ ਉੱਥੇ ਕਾਫੀ ਅਣਸੁਖਾਵੇਂ ਰਹੇ ਆ। 5 ਮੌਤਾਂ ਦੀ ਖਬਰ ਆ, ਜਿਹੜੀ ਉਹ ਗੋਲੀਬਾਰੀ ਮੈਂ ਤੁਹਾਨੂੰ ਕਿਹਾ ਨਾ ਕਿ ਉੱਥੇ ਏਅਰਪੋਰਟ ਤੇ ਬਾਰ-ਬਾਰ ਹੋਈ। ਅਲ ਜਜ਼ੀਰਾ ਵੀ ਦੱਸ ਰਿਹਾ ਸੀਗਾ, ਤਾਂ ਦੱਸਦੇ ਆ ਕਿ 5 ਲੋਕਾਂ ਦੀ ਮੌਤ ਹੋਈ ਆ, ਪਰ ਪੁਸ਼ਟੀ ਵਾਲੀ ਖਬਰ ਉੱਥੋਂ ਨਹੀਂ ਨਿਕਲ ਰਹੀ। ਆਪਾਂ ਜੇ ਦੇਖੀਏ ਤਾਂ ਜਲਦੀ ਕੁਝ ਕੁ ਏਜੰਸੀਆਂ ਨੇ, ਕੁਝ ਵੱਡੇ ਚੈਨਲ ਨੇ ਜਿਨ੍ਹਾਂ ਦੇ ਰਿਪੋਰਟਰ ਉੱਥੇ ਹੈਗੇ ਆ, ਜਿਨ੍ਹਾਂ ਦੇ ਸੋਰਸਸ ਕਾਇਮ ਨੇ ਪੂਰੇ। ਬਾਕੀ ਤਾਂ ਸਭ ਜਿੱਦਾਂ ਕਹਿ ਲਓ ਕਿ ਖਬਰ ਆਉਂਦੀ ਆ, ਉਸ ਖਬਰ ਨੂੰ ਚਲਾਇਆ ਜਾਂਦਾ, ਟ੍ਰੈਂਡ ਹੁੰਦੀ ਆ, ਪਰ ਪੁਸ਼ਟੀ ਜਿਹੜੀ ਆ ਉਹ ਹਾਲ ਦੀ ਕਦੀ ਓਫੀਸ਼ੀਅਲੀ ਤੇ ਕੋਈ ਨਹੀਂ ਨਾ ਹੋ ਰਹੀ, ਕਿਉਂਕਿ ਉੱਥੇ ਅਫੜਾ ਦਫੜੀ ਵਾਲਾ ਮਾਹੌਲ ਆ ਉੱਥੇ। ਤੇ ਇੱਕ ਮੌਕੇ ਤੇ ਇਹੋ ਜਿਹਾ ਹਾਲ ਬਣ ਗਿਆ ਸੀਗਾ ਕਿ ਦੇਸ਼ਾਂ ਨੂੰ ਇਹ ਸੀਗਾ ਕਿ ਜਿੰਨੇ ਸਫਾਰਤਖਾਨਿਆਂ ਦੇ ਵਿੱਚ ਹੈਗੇ ਨੇ ਇਹਨਾਂ ਦੇ ਸਾਰੇ ਉਹ ਕੱਢੇ ਜਾਣ, ਤਸਵੀਰ ਵਗੈਰਾ ਜੀ। ਹਾਲਾਂਕਿ ਪਾਕਿਸਤਾਨ ਨੇ ਤਾਂ ਆਖਿਆ ਸਫਾਰਤਖਾਨਾ ਅਸੀਂ ਉੱਥੇ ਰੱਖਾਂਗੇ, ਰਸ਼ੀਆ ਨੇ ਵੀ ਮੇਰੇ ਖਿਆਲ ਦੇ ਨਾਲ ਇਹੋ ਜਿਹਾ ਹੀ ਬਿਆਨ ਦਿੱਤਾ, ਚਾਈਨਾ, ਉਹ ਤਾਂ ਸਾਰੇ ਤੁਹਾਨੂੰ ਪਤਾ ਹੀ ਇਸ ਟਾਈਮ ਅਲਾਈਡ ਫੋਰਸਿਸ ਨਜ਼ਰ ਆ ਰਹੀਆਂ ਨੇ ਇਸ ਮਾਮਲੇ ਦੇ ਵਿੱਚ। ਹੁਣ ਰੌਲਾ ਇਹ ਆ ਕਿ ਅਫਗਾਨਿਸਤਾਨ ਵਾਲਾ ਤਾਲਿਬਾਨ ਤੇ ਦੇਖੋ ਲੈ ਗਿਆ ਸਭ ਕੁਛ, ਉਹ ਤਾਂ ਹੁੰਝ ਕੇ ਲੈ ਗਿਆ। ਬਾਈਡਨ ਦੀ ਗਲਤੀ ਕਹਿ ਲਓ ਜਾਂ ਇਹਨਾਂ ਦੀ ਜਿਹੜੀ ਪਹਿਲੀ ਗਲਤੀ ਸੀ ਉਹਦੀ ਸੁਧਾਈ ਕਹਿ ਲਓ, ਕੁਛ ਵੀ ਆ, ਜੋ ਮਰਜ਼ੀ ਕਹਿ ਲਓ, ਕਿ ਉਹ ਤਾਂ ਇੱਕ ਬਿਜਲੀ ਦੀ ਰਫ਼ਤਾਰ ਦੇ ਨਾਲ ਵਧੇ ਨੇ, ਤਾਂ ਸਭ ਕੁਛ ਉਹਨਾਂ ਨੇ ਜੋ ਅੱਗੇ ਆਇਆ ਹੁੰਝ ਕੇ ਸੁੱਟ ਦਿੱਤਾ। ਇਹ ਕਹਿੰਦੇ ਸੀ 3 ਲੱਖ ਫੌਜ ਹੈ ਜੀ ਸਾਡੀ ਟ੍ਰੇਨ ਕੀਤੀ ਹੋਈ, ਐ ਕਿਵੇਂ ਜਿੱਤ ਜਾਊਗੇ? ਆਹ ਦੇਖੋ ਤੁਹਾਡੇ ਸਾਹਮਣੇ ਜਿੱਤੇ ਪਏ ਆ, ਕਿ ਕਾਗਜ਼ ਦੇ ਸਿਪਾਹੀ ਨਜ਼ਰ ਆਏ ਆ, ਸਭ ਭੱਜ ਭੁੱਜ ਗਏ ਆ। ਉਹ ਕਹਿੰਦੇ ਸਾਨੂੰ ਦਿੰਦੇ ਕੀ ਜੇ ਲੜਨ ਵਾਸਤੇ ਚਿਪਸਾਂ ਦੇ ਪੈਕਟ ਤੇ ਆਲੂਆਂ ਦੇ ਚਿਪਸਾਂ ਦੇ ਨਾਲ ਕਦੇ ਜੰਗਾਂ ਜਿੱਤੀਆਂ ਜਾਂਦੀਆਂ? ਦੱਸੋ, ਹੱਦ ਹੋ ਗਈ ਹੈ ਤੁਹਾਡੇ ਨਾਲ। ਤਾਂ ਕਹਿਣ ਦਾ ਭਾਵ ਇਹ ਆ ਕਿ ਹੁਣ ਪਾਕਿਸਤਾਨ ਦਾ ਜਿਹੜਾ ਤਾਲਿਬਾਨ ਹੈ, ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਤਾਲਿਬਾਨ ਦਾ ਗਰੁੱਪ ਇੱਕ ਜਿਹੜਾ ਐਕਟਿਵ ਆ, ਉਹ ਹੁਣ ਕਿਸ ਤਰ੍ਹਾਂ ਚੱਲੇਗਾ? ਕਿਉਂਕਿ ਉਹ ਵੀ ਇਹੀ ਕਹਿੰਦੇ ਆ, ਪਾਕਿਸਤਾਨ ਦਾ ਇਹੀ ਤੇ ਦੋਗਲਾਪਨ ਹੈ ਨਾ, ਕਿ ਜਿਹੜਾ ਅਫਗਾਨਿਸਤਾਨ ਦਾ ਤਾਲਿਬਾਨ ਆ ਉਹ ਤਾਂ ਉਹਨਾਂ ਦੀ ਨਜ਼ਰ 'ਚ ਆ ਕਿ ਇਹਨਾਂ ਨੂੰ ਗੁਲਾਮੀ ਤੋਂ ਆਜ਼ਾਦੀ ਮਿਲੀ ਆ, ਪਰ ਜਿਹੜਾ ਪਾਕਿਸਤਾਨ ਦਾ ਤਾਲਿਬਾਨ ਹੈ ਉਹ ਕਹਿੰਦੇ ਕਿ ਨਹੀਂ, ਇਹ ਗਲਤ ਨੇ ਬੰਦੇ। ਤਾਂ ਹੁਣ ਇਹ ਵੇਖਣਾ ਹੋਏਗਾ ਕਿ ਪਾਕਿਸਤਾਨ ਦਾ ਤਾਲਿਬਾਨ ਇਹ ਕਿਵੇਂ ਚੱਲਦਾ ਹੈ, ਤੇ ਜੇ ਇੱਥੇ ਹਿਲਜੁਲ ਹੁੰਦੀ ਆ ਤਾਂ ਫਿਰ ਮੇਰੇ ਖਿਆਲ ਦੇ ਨਾਲ ਇੰਡੀਆ ਜਿਹੜਾ ਉਹ ਨਿਗਾਹ ਰੱਖੇਗਾ। ਬਹਰਹਾਲ ਇੰਡੀਆ ਜਿਹੜਾ ਚੁੱਪ ਕਰਕੇ ਦੇਖ ਰਿਹਾ ਸਾਰਾ ਮੰਜ਼ਰ, ਪਹਿਲਾਂ ਤੇ ਐਕਟਿਵ ਰਹੇ ਨੇ, ਸਭ ਨੂੰ ਪਤਾ ਗਨੀ ਕਾਰਜਕਾਲ ਦੇ ਵਿੱਚ ਇੰਡੀਆ ਵਾਲਿਆਂ ਨੇ ਕਾਫੀ ਉੱਥੇ ਇਨਵੈਸਟਮੈਂਟ ਕੀਤੀ ਆ, ਪਰੰਤੂ ਹੁਣ ਇੰਡੀਆ ਤੇਲ ਵੇਖ, ਤੇਲ ਦੀ ਧਾਰ ਵੇਖ, ਤੇ ਨਾਲ ਜੋ ਅਮਰੀਕਨ ਨੇ ਆਪਣਾ ਤੁਹਾਨੂੰ ਪਤਾ ਹੀ ਹੈ ਪੈਂਤੜਾ ਵਰਤਿਆ, ਇਹ ਉਹਦੇ ਤੋਂ ਬਸ ਮਤਲਬ ਕਿ ਸਬਕ ਲੈ ਕੇ ਚੁੱਪ ਜੇ ਕਰ ਗਏ ਨੇ, ਨਾ ਤਾਂ ਕੁਝ ਉਲਟ
ਕੋਈ ਪ੍ਰਤੀਕਰਮ ਆ ਰਿਹਾ, ਕੋਈ ਰੱਦੇ ਅਮਲ ਆ ਰਿਹਾ ਤਾਲਿਬਾਨ ਦੇ, ਨਾ ਕੋਈ ਪੱਖ 'ਚ ਆ ਰਿਹਾ। ਪਰ ਪਾਕਿਸਤਾਨ ਨੇ ਤਾਂ ਸਿੱਧੇ ਤੌਰ 'ਤੇ ਹਿੱਕ ਠੋਕ ਕੇ ਕਹਿ ਦਿੱਤਾ ਕਿ ਸਾਡਾ ਸਫਾਰਤਖਾਨਾ ਵੀ ਉੱਥੇ ਰਹੇਗਾ। ਪਰ ਇਸ ਵੇਲੇ ਜੋ ਹਾਲਾਤ ਨੇ ਉਹਦੇ ਵਿੱਚ ਆਪਾਂ ਕਹਿ ਸਕਦੇ ਕਿ ਆਮ ਬੰਦਾ ਜਿਹੜਾ ਹੈ ਨਾ, ਆਮ ਬੰਦੇ ਦੀ ਤੇ ਉੱਥੇ ਦੁਰਗਤ ਹੋ ਗਈ ਆ। ਵੈਸੇ ਜੇ ਤੁਸੀਂ ਦੇਖੋਗੇ 1973 ਤੋਂ ਬਾਅਦ ਤੇ ਖਾਸ ਤੌਰ ਤੇ ਇਸ ਮੁਲਕ ਦੇ ਵਸਿੰਦਿਆਂ ਨੇ ਡਿਵੈਲਪਮੈਂਟ ਮੇਰੇ ਖਿਆਲ ਦੇ ਨਾਲ ਸੁਪਨੇ 'ਚ ਦੇਖੀ ਹੋਣੀ ਹੈ, ਕਿਉਂਕਿ ਉਸ ਤੋਂ ਬਾਅਦ ਅਸਥਿਰਤਾ ਦਾ ਹੀ ਦੌਰ ਜਿਹੜਾ ਬਦਸਤੂਰ ਚੱਲ ਰਿਹਾ। ਖੈਰ ਦੇਖਦੇ ਹਾਂ, ਸੌਖੀ ਸੁੱਖ ਸਕਦੇ ਹਾਂ ਭਾਈ, ਜਿੰਨੇ ਉੱਥੇ ਆਮ ਬੰਦੇ ਆ ਉਹ ਸਹੀ ਸਲਾਮਤ ਰਹਿਣ। ਖਾਸ ਤੌਰ ਤੇ ਜੋ ਅਕਲੀਅਤ ਨੇ, ਜੋ ਘੱਟ ਗਿਣਤੀਆਂ ਨੇ, ਉਹ ਸਹੀ ਸਲਾਮਤ ਰਹਿਣ, ਇਹੀ ਦੁਆ ਆ। ਜੀ ਜੀ, ਦੱਸਦੇ ਜਾਈਏ ਵੀ ਇਹ ਅਮਰੀਕੀ ਫੌਜੀਆਂ ਦਾ ਉੱਥੋਂ ਵਾਪਸ ਆਉਣ ਦਾ ਮੁੱਢ 14 ਮਹੀਨੇ ਪਹਿਲੋਂ ਟਰੰਪ ਕਾਰਜਕਾਲ ਦੇ ਵਿੱਚ ਇਹਨਾਂ ਨੇ ਤਾਲਿਬਾਨਾਂ ਦੇ ਨਾਲ ਸਮਝੌਤਾ ਕੀਤਾ ਸੀ। 500 ਲੜਾਕੇ ਜਿਹੜੇ ਆ ਇਹਨਾਂ ਦੇ ਉਦੋਂ ਛੱਡੇ ਗਏ ਸੀ। ਉਸ ਸਮਝੌਤੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਜੇਲ੍ਹ ਦੇ ਵਿੱਚ ਇੱਕ ਤਾਲਿਬਾਨੀ ਕੈਦ ਸੀਗਾ, ਉਹ ਜਿਹੜਾ ਇਸ ਟਾਈਮ ਉਪ ਕਮਾਂਡਰ ਹੈਗਾ ਆ ਤਾਲਿਬਾਨ ਦਾ, ਜਿਹਨੇ ਕਬਜ਼ਾ ਕੀਤਾ ਆ। ਉਹ ਅਮਰੀਕਾ ਦੇ ਕਹਿਣ ਦੇ ਉੱਤੇ ਉਦੋਂ ਟਰੰਪ ਕਾਰਜਕਾਲ ਦੇ ਵਿੱਚ ਜਿਹੜਾ ਛੱਡਿਆ ਗਿਆ ਸੀਗਾ, ਅਤੇ ਜਿੱਦਾਂ ਤੁਸੀਂ ਕਿਹਾ ਨਾ, ਬਿਜਲੀ ਦੀ ਰਫ਼ਤਾਰ ਦੇ ਨਾਲੋਂ ਵੀ ਤੇਜ਼ੀ ਦੇ ਨਾਲ ਸੀਗਾ। ਮੈਂ ਮਹੀਨਾ ਕੁ ਪਹਿਲੋਂ ਇੱਥੋਂ ਦੇ ਐਕਸਪਰਟਾਂ ਦੀ ਸੁਣ ਰਿਹਾ ਸੀ, ਉਹ ਕਹਿੰਦੇ ਸੀ ਵੀ ਨਹੀਂ ਨਹੀਂ ਏਡੀ ਜਲਦੀ ਨਹੀਂ ਕੁਛ ਵੀ ਜਿਹੜਾ ਹੁੰਦਾ, ਸਾਰੀਆਂ ਦੀਆਂ ਗੱਲਾਂ ਮੂੰਹ 'ਚ ਰਹਿ ਗਈਆਂ। ਨੇ 23 ਜੂਨ ਨੂੰ ਕਿਹਾ ਸੀ, ਯੂਐਨ ਦੀ ਆਫੀਸ਼ੀਅਲ ਰਿਪੋਰਟ ਸੀ 23 ਜੂਨ ਨੂੰ। 23 ਜੂਨ ਨੂੰ ਰਿਪੋਰਟ ਸੀਗੀ ਕਿ 370 ਜ਼ਿਲ੍ਹਿਆਂ 'ਚੋਂ 50 ਜ਼ਿਲ੍ਹੇ ਇਹਨਾਂ ਦੇ ਕਬਜ਼ੇ ਹੇਠ ਆ ਗਏ ਆ। ਬਾਕੀ ਹਿਸਾਬ ਲਾ ਲਓ ਜਿੰਨੇ ਬਕਾਇਆ ਜ਼ਿਲ੍ਹੇ ਸੀ, ਉਹ ਉਹਨਾਂ ਨੇ 2 ਮਹੀਨੇ ਨਹੀਂ ਪੈਣ ਦਿੱਤੇ। 1 ਸਤੰਬਰ ਤੱਕ ਇਹਨਾਂ ਨੇ ਕਿਹਾ ਸੀਗਾ, ਡੈਡਲਾਈਨ ਦਿੱਤੀ ਸੀਗੀ, ਮਤਲਬ ਕਿ ਇੱਕ ਸਮਾਂ ਹੱਦ ਮਿੱਥੀ ਕਿ 1 ਸਤੰਬਰ ਤੱਕ ਸਾਰੇ ਫੌਜੀਆਂ ਦੀ ਵਾਪਸੀ ਹੋ ਜਾਊਗੀ। ਉਹਨਾਂ ਨੇ 1 ਸਤੰਬਰ ਨਹੀਂ ਪੈਣ ਦਿੱਤਾ। ਤਦੀ ਤੇ ਹੁਣ ਇਹ ਸਾਰੀ ਦੇਖੋ, ਭਾਵੇਂ ਡੋਨਾਲਡ ਟਰੰਪ ਨੇ ਉਹ ਗੱਲਬਾਤ ਤੋਰੀ ਆ, ਫਿਰ ਡੋਨਾਲਡ ਟਰੰਪ ਤੇ ਕਹਿੰਦਾ ਕਿਉਂ, ਮੈਂ ਯਾਦ ਆ ਰਿਹਾ ਕਿ ਨਹੀਂ ਆ ਰਿਹਾ। ਉਹ ਤਾਂ ਸਗੋਂ ਡਾਇਲੋਗਬਾਜ਼ੀ ਕਰ ਰਹੇ ਨੇ। ਬਾਈਡਨ ਨੇ ਜੋ ਫੈਸਲਾ ਲਿਆ, ਉਸ ਫੈਸਲੇ ਦੇ ਬਾਅਦ ਜਿਸ ਤਰੀਕੇ ਦਾ ਉਹਨਾਂ ਦਾ ਹੌਸਲਾ ਵਧਿਆ, ਉਹ ਚੀਜ਼ ਵੇਖਣ ਵਾਲੀ ਹੈ ਕਿ ਉਸ ਤੋਂ ਬਾਅਦ ਤਾਂ ਉਹ ਗਜ਼ਬ ਦੀ ਰਫ਼ਤਾਰ ਨਾਲ ਗਏ ਨੇ। ਕਿਉਂਕਿ ਰੌਲਾ ਇਹ ਪਿਆ ਕਿ ਜਦੋਂ ਇਹਨਾਂ ਨੇ ਤੈਅ ਕਰ ਲਿਆ, ਅਸਲ ਦੇ ਵਿੱਚ ਖੇਡ ਇਹ ਹੋਈ ਆ ਕਿ ਉੱਥੇ ਜਿਹੜਾ ਦਿਹਾਤੀ ਏਰੀਆ ਸੀ ਉਹਨਾਂ ਨੇ ਪਹਿਲਾਂ ਉਹ ਕੈਪਚਰ ਕੀਤਾ ਵਾ। ਉਹਦੇ ਵਿੱਚ ਜਿਹੜੀਆਂ ਪੁਲਿਸ ਚੌਂਕੀਆਂ ਸੀਗੀਆਂ ਉਹ ਲੁੱਟੀਆਂ ਉਹਨਾਂ ਨੇ, ਉਹ ਪੁਲਿਸ ਸਰੈਂਡਰ ਕਰਦੀ ਗਈ। ਜੋ ਉਹਨਾਂ ਦੇ ਫੌਜੀ ਸੀਗੇ ਉਹ ਭੱਜ ਭੁੱਜ ਗਏ ਜਾਂ ਸਰੈਂਡਰ ਕਰ ਗਏ, ਤਾਂ ਉਹਨਾਂ ਨੇ ਪਹਿਲਾਂ ਦਿਹਾਤ ਵਾਲਾ ਏਰੀਆ ਮੱਲ ਕੇ ਲੋਕਾਂ ਦਾ ਸਮਰਥਨ ਜੁਟਾ ਕੇ ਬੜੀ ਹਿਕਮਤ ਅਮਲੀ ਦੇ ਨਾਲ ਅੱਗੇ ਵਧਣਾ ਸ਼ੁਰੂ ਕੀਤਾ। ਸੋ ਗੱਲ ਇਹੋ ਆ ਕਿ ਚਲੋ ਜੇ ਇਹਨਾਂ ਨੇ ਵਾਪਸੀ ਵੀ ਕਰਨੀ ਸੀ, ਸਵਾਲ ਤੇ ਉੱਠੇਗਾ ਇਹਨਾਂ ਦੀ ਪਾਲਿਸੀ ਤੇ, ਜੇ ਤੁਸੀਂ ਵਾਪਸੀ ਵੀ ਕਰਨੀ ਸੀ, ਕੋਈ ਪੜਾਅ ਕਰ ਲੈਂਦੇ, ਕੋਈ ਸਾਲ ਦਰ ਸਾਲ ਕਰ ਲੈਂਦੇ, ਜਾਂ ਇਹ ਸੀਗਾ ਕਿ ਉੱਥੋਂ ਦੀ ਫੌਜ ਨੂੰ ਕੋਈ ਹੋਰ ਮਜ਼ਬੂਤੀ ਦਿੱਤੀ ਜਾਂਦੀ, ਕਿਉਂਕਿ ਉਹ ਤਾਂ ਵਿਖਰ ਗਈ ਆ। ਰੌਲਾ ਤਾਂ ਇਹੀ ਹੈ ਨਾ, ਤੁਸੀਂ ਕਹਿੰਦੇ ਸੀ 3 ਲੱਖ ਹੈ, ਤੁਹਾਨੂੰ ਨਜ਼ਰ ਆ ਰਹੀ ਹੈ ਕਿਤੇ ਜ਼ਮੀਨ ਤੇ 3 ਲੱਖ ਫੌਜ ਲੜ ਰਹੀ ਹੈ? ਨਹੀਂ, ਕਿਤੇ ਨਜ਼ਰ ਨਹੀਂ ਆ ਰਹੀ। ਉਹਨਾਂ ਦੇ ਕੋਲ ਚੰਗੇ ਮਤਲਬ ਕਿ ਟ੍ਰੇਨਡ ਲੜਾਕੇ ਹੋਣ, ਫੌਜ ਕੋਲ ਚੰਗੇ ਹਥਿਆਰ ਹੋਣ, ਕਿਤੇ ਨਜ਼ਰ ਹੀ ਨਹੀਂ ਆ ਰਹੀ। ਕਿਤੇ ਉਹਨਾਂ ਨੇ ਤਾਂ ਕਿਤੇ ਵੀ ਜਦੋਜਹਿਦ ਨਹੀਂ ਕੀਤੀ। ਨਾ ਜੀ ਨਾ, ਉਹ ਤਾਂ ਬਿਲਕੁਲ ਛੱਡ ਕੇ ਉਸੇ ਵੇਲੇ ਜਿੱਦਾਂ ਹਥਿਆਰ ਸਿੱਟੇ ਹੀ ਬੈਠੇ ਸੀਗੇ, ਮਕੈਨ ਦੀ ਉਹ ਦੇਰ ਸੀਗੀ, ਉਹਦੇ ਵੇਟ ਹੀ ਕਰ ਰਹੇ ਸੀਗੇ ਵੀ ਕਦੋਂ ਜਿਹੜਾ ਇਹ ਜਾਣ। ਜਦੋਂ ਤਰੀਕ ਹੀ ਮਿਥ ਲਈ ਸੀ ਉਹਨਾਂ ਨੇ, ਤਾਂ ਫਿਰ ਉਹਨਾਂ ਨੇ ਉਹ ਤਰੀਕ ਦਾ ਜਿਹੜਾ ਪੂਰਾ ਫਾਇਦਾ ਆ ਉਹ ਚੱਕਿਆ ਹੈਗਾ ਆ। ਕੁਛ ਸਾਲ ਪਹਿਲਾਂ ਦੀ ਗੱਲ ਆ, ਕਹਿੰਦੇ ਵੀ ਜਦੋਂ ਫੌਜੀਆਂ ਨੂੰ ਮਿਲਣ ਗਏ ਸੀਗੇ ਤਾਂ ਕਹਿ ਰਹੇ ਸੀਗੇ ਵੀ ਫੌਜੀਆਂ ਨੂੰ ਇਹ ਨਹੀਂ ਸੀ ਪਤਾ ਵੀ ਇਹਨਾਂ ਦਾ ਮੇਨ ਮਿਸ਼ਨ ਹੈ ਕੀ ਆ। ਹਰ ਇੱਕ ਫੌਜੀ ਦਾ ਵੱਖਰਾ ਮਿਸ਼ਨ ਸੀਗਾ। ਸੋ ਬਹੁਤ ਸਾਰੀਆਂ ਕਤਾਈਆਂ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋਈਆਂ ਆ। ਇਹ ਪੜਾਅ ਦਾ ਰੌਲਾ ਤਾਂ ਬਹੁਤ ਚਿਰ ਤੋਂ ਜਿਹੜਾ ਮਿੰਟੂ ਜੀ ਚੱਲਦਾ ਆ ਰਿਹਾ। ਇਹ ਹੁਣ ਦੇਖੋ 21ਵੀਂ ਸਦੀ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਇਹ ਸਾਰਾ ਕੁਛ ਆਪਣੀਆਂ ਅੱਖਾਂ ਦੇ ਸਾਹਮਣੇ ਜਿਹੜਾ ਉਹ ਹੋ ਰਿਹਾ ਆ। ਇੱਕ ਮੁਲਕ 20 ਸਾਲਾਂ 'ਚ ਕੀ ਬਣ ਗਿਆ। ਇੱਕ ਗੱਲ ਤਾਂ ਮੰਨਣੇ ਵਾਲੀ ਆ ਕਿ ਇਹਨਾਂ ਫੋਰਸਸ ਨੇ ਇਹ ਜਿਹੜੀਆਂ ਮਤਲਬ ਕਿ ਪਾਵਰਾਂ ਨੇ, ਸੁਪਰ ਪਾਵਰਾਂ ਨੇ, ਚਾਹੇ ਉਹ ਰਸ਼ੀਆ ਚਾਹੇ USA ਆ, ਇਸ ਮੁਲਕ ਦੀ ਡੰਡ ਲਾਈ ਹੈ। ਤੇ ਮੰਨਣਾ ਪਏਗਾ ਕਿ ਦੇਖ ਲਓ ਕਿ ਉੱਥੇ 20 ਸਾਲ ਕੀ ਹੋਇਆ, ਸਿੱਟਾ ਕੀ ਨਿਕਲਿਆ। ਹੁਣ ਪਹਿਲਾਂ ਤਾਲਿਬਾਨ ਸੀ, ਉਹਨਾਂ ਨੇ ਮਾਰਿਆ, ਵੱਢਿਆ ਟੁੱਕਿਆ, ਉਹਨਾਂ ਤੋਂ ਜਾਨ ਛਡਾਈ ਗਨੀ ਆ ਗਿਆ, ਨਾਟੋ ਫੌਜ ਆ ਗਈ, ਉੱਥੇ ਮਾਰ ਧਾੜ ਹੋ ਗਈ। ਹੁਣ ਉਹ ਸਿਲਸਿਲਾ ਫੇਰ ਚੱਲ ਪੈਣਾ। ਮੈਂ ਤੁਹਾਨੂੰ ਦੱਸਿਆ ਨਾ ਕਿ 1973 ਤੋਂ ਬਾਅਦ ਇਹਨਾਂ ਦੀ ਕਿਸਮਤ ਦੇ ਵਿੱਚ ਗੋਲਾ ਬਰੂਦ ਹੀ ਲਿਖਿਆ। ਸ਼ਾਹ ਤੋਂ ਬਾਅਦ ਦਾਊਦ ਨੇ ਇਹਨਾਂ ਦੇ ਨਾਲ ਗੰਢ ਲਈ ਰਸ਼ੀਆ ਦੇ ਨਾਲ। ਰਸ਼ੀਆ ਨੇ ਪਿੱਠ 'ਚ ਖੰਜਰ ਮਾਰਿਆ ਇਹਨਾਂ ਦੇ। 1973 ਦੇ ਵਿੱਚ ਤਖਤਾ ਪਲਟ ਹੋਇਆ ਤੇ ਇਹਨਾਂ ਨੇ ਅਟੈਕ ਕਰ ਦਿੱਤਾ। ਉਹਨਾਂ ਨੇ ਕਬਜ਼ਾ ਲਿਆ। ਮੁੜ ਕੇ ਇਹਨਾਂ ਦੇ ਹੀ ਜਿਹੜੇ ਮੁਜ਼ਾਹੀਦੀਨ ਸੀਗੇ ਜਾਂ ਆਪਸ ਦੇ ਵਿੱਚ ਫਿਰ ਤਾਲਿਬਾਨ ਖੜਾ ਕੀਤਾ ਇਹਨਾਂ ਨੇ, ਪਾਕਿਸਤਾਨ ਤੇ ਅਮਰੀਕਾ ਨੇ, ਉਹ ਆਪਸ ਦੇ ਵਿੱਚ ਲੜੇ।
ਸਿਵਲ ਵਾਰ ਸ਼ੁਰੂ ਹੋਈ, ਨਜ਼ੀਬ ਉੱਲਾ ਨੂੰ ਘੜੀਸ ਕੇ ਮਾਰਿਆ ਗਿਆ, ਜਿਹਨੂੰ ਇਹ ਰਾਸ਼ਟਰਪਤੀ ਬਣਾ ਕੇ ਨਿਕਲੇ ਉੱਥੋਂ ਰਸ਼ੀਆ ਵਾਲੇ। ਉਦੋਂ ਤੇ USSR ਕਹੀਏ ਆਪਾਂ ਠੀਕ ਰਹੇਗਾ। ਉਸ ਤੋਂ ਬਾਅਦ ਫਿਰ ਤੁਸੀਂ ਦੇਖ ਲਓ ਕਿ ਅਸਥਿਰਤਾ ਕਿਸ ਤਰ੍ਹਾਂ ਇਸ ਦੇਸ਼ ਦੇ ਮੁਕੱਦਰ ਦੇ ਵਿੱਚ ਮੜੀ ਗਈ ਆ। ਤਾਂ ਮੈਂ ਇਹ ਗੱਲ ਕਹਿੰਦਾ ਵਾਂ ਕਿ ਉੱਥੋਂ ਦੇ ਲੋਕਾਂ ਦਾ ਵੇਖੋ ਕੀ ਕਸੂਰ ਬਹੁਤ ਹੈ। ਬੁਰਾ ਹਾਲ। ਉਹਨਾਂ ਨੂੰ ਤਾਂ ਕੋਈ ਨਾ ਤਾਂ ਤਾਲੀਮ ਮਿਲ ਰਹੀ ਹੈ, ਨਾ ਰੋਟੀ ਮਿਲ ਰਹੀ ਹੈ, ਨਾ ਉਸ ਦੇਸ਼ ਦੇ ਵਿੱਚ ਖੁੱਲ੍ਹ ਕੇ ਕੋਈ ਆਜ਼ਾਦੀ ਮਿਲ ਰਹੀ ਆ। ਉਹਨਾਂ ਦਾ ਕਸੂਰ ਕੀ ਹੈ? ਤੇ ਬਹੁਤ ਵੱਡੀ ਮੈਂ ਕਹੂੰਗਾ ਕਿ ਉਹਨਾਂ ਦੇ ਨਾਲ ਧੱਕੇਸ਼ਾਹੀ ਆ, ਕਿਉਂਕਿ 1973 ਤੱਕ 33 ਤੋਂ ਲੈ ਕੇ 73 ਤੱਕ ਵਧੀਆ ਰਹੇ ਨੇ, ਉਹ ਫਿਰ ਰਹੇ ਨੇ। ਪਰ ਉਸ ਤੋਂ ਬਾਅਦ ਰਸ਼ੀਆ ਨੇ ਜਿਹੜੀ ਗੇਮ ਲਾਈ ਉਹ ਸਭ ਨੂੰ ਪਤਾ, ਉਸ ਤੋਂ ਬਾਅਦ ਨਤੀਜੇ ਕਿਸ ਤਰ੍ਹਾਂ ਦੇ ਨਿਕਲੇ ਨੇ। ਜੀ, ਆਪਾਂ ਵਾਪਸ ਇੱਧਰ ਪਰਤੀਏ ਤਾਂ ਜੇ ਪੰਜਾਬ ਦੇ ਵਿੱਚ ਵੀ ਨਜ਼ਰ ਮਾਰੀਏ ਤਾਂ ਸੀਨੀਅਰ ਕਾਂਗਰਸੀ ਆਗੂ ਜਿਹੜੇ ਜਗਵੀਰ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ। ਜਦੋਂ ਬਰਾੜ ਆਉਂਦਾ ਤਾਂ ਇੱਦਾਂ ਲੱਗਦਾ ਵੀ ਪਤਾ ਨਹੀਂ ਸ਼ਾਇਦ ਦੂਜਿਆਂ ਦੀ ਗੱਲ ਕਰਨ ਲੱਗੇ। ਨਹੀਂ ਹੈ, ਦੂਜਿਆਂ ਦੀ ਨਹੀਂ, ਇਹ ਵਿੱਚ ਹੀ ਨੇ ਸਾਰੇ। ਇਹ ਜਿਹੜੇ ਹੁਣ ਹੈਗੇ ਮਨਪ੍ਰੀਤ ਬਾਦਲ ਤੇ ਜਗਵੀਰ ਬਰਾੜ, ਇਹ ਮਾਮੇ ਫੂਫੀਆਂ ਦੇ ਹੀ ਆ। ਇਹ ਆਪਸ ਦੇ ਵਿੱਚ ਫਤਨ ਵਾਲੇ ਫੈਮਿਲੀ ਦੇ ਵਿੱਚ ਨੇ, ਬੇਸਿਕਲੀ ਮੁਕਤਸਰ ਸਾਹਿਬ ਤੋਂ ਨੇ, ਮੁਕਤਸਰ ਸਾਹਿਬ ਤੋਂ ਜਿੱਥੋਂ ਆਪਣੇ ਪ੍ਰਵੀਨ ਸ਼ਰਮਾ ਜੀ ਨੇ। ਤੇ ਇਹ ਮਤਲਬ ਕਿ ਜ਼ਿਆਦਾਤਰ ਹੁਣ ਰਾਜਨੀਤੀ ਦਾ ਕੇਂਦਰ ਬਣਾ ਕੇ ਬੈਠੇ ਨੇ ਜਲੰਧਰ, ਕਿਉਂਕਿ ਜਲੰਧਰ ਕੈਂਟ ਤੋਂ ਜਿੱਤੇ ਸਨ 2007 ਦੇ ਵਿੱਚ ਅਕਾਲੀ ਭਾਜਪਾ, ਜਦੋਂ ਇਹਨਾਂ ਦਾ ਅਲਾਇੰਸ ਸੀਗਾ, ਉਸ ਸੀਟ ਤੋਂ ਇਹਨਾਂ ਨੂੰ ਟਿਕਟ ਮਿਲੀ ਤੇ ਜਿੱਤ ਗਏ। ਫਿਰ ਹੋਇਆ ਕੀ ਕਿ ਤੁਹਾਨੂੰ ਪਤਾ ਹੀ ਹੈ, ਬਗਾਵਤ ਹੋ ਗਈ ਸੀਗੀ ਛੋਟੀ ਜਿਹੀ ਬਾਦਲ ਫੈਮਿਲੀ ਦੇ ਵਿੱਚ, ਤੇ ਮੁੰਡਾ ਉਹਨਾਂ ਦਾ ਇੱਕ ਜਿਹੜਾ ਉਹ ਖਟਕੜ ਕਲਾਂ ਨੂੰ ਤੁਰ ਪਿਆ, ਕਹਿੰਦਾ ਮੈਂ ਇਨਕਲਾਬ ਲੈ ਕੇ ਆਉਣਾ। ਤੇ ਫਿਰ ਜਗਵੀਰ ਸਿੰਘ ਬਰਾੜ ਨੂੰ ਵੀ ਤੁਰਨਾ ਹੀ ਪੈਂਦਾ, ਤੁਹਾਨੂੰ ਪਤਾ ਹੀ ਹੈ। ਤਾਂ ਇੱਦਾਂ ਉੱਥੋਂ ਨਿਕਲੇ ਤੇ ਫਿਰ ਤੁਰਦੇ 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 ਇਨਕਲਾਬ ਲੱਭਦੇ ਜੰਗਲ ਵੇਲੇ, ਪਤਾ ਨਹੀਂ ਕਿੱਥੇ ਇਨਕਲਾਬ ਤੇ ਲੱਭਿਆ ਹੀ ਕੋਈ ਨਹੀਂ। ਫਿਰ ਹੌਲੀ ਹੌਲੀ ਕਹਿੰਦੇ ਸੀ ਚਲੋ ਇਨਕਲਾਬ ਨਹੀਂ ਆਪਾਂ ਨੂੰ ਲੱਭਣਾ, ਆਪਾਂ ਚੁੱਪ ਕਰਕੇ ਟਿਕਾਣਾ ਲੱਭ ਲਈਏ ਕਾਂਗਰਸ ਚਲੇ ਗਏ। ਇਹਨਾਂ ਨੂੰ ਚੇਅਰਮੈਨ ਬਣਾਇਆ ਗਿਆ। ਫਿਰ ਰੌਲਾ ਕੀ ਸੀਗਾ ਕਿ 2012 ਦੇ ਵਿੱਚ ਹਾਰ ਗਏ ਤੇ 2017 ਦੇ ਵਿੱਚ ਜਲੰਧਰ ਕੈਂਟ ਤੋਂ ਉਦੋਂ ਤੱਕ, ਕਿਉਂਕਿ ਸਿੱਧੂ ਤੇ ਪ੍ਰਗਟ ਸਿੰਘ ਆ ਗਏ ਸਨ, ਪ੍ਰਗਟ ਸਿੰਘ ਨੂੰ ਦੇ ਦਿੱਤੀ ਗਈ ਟਿਕਟ ਜਗਵੀਰ ਸਿੰਘ ਬਰਾੜ ਦੀ ਥਾਂ ਤੇ ਇਹਨੂੰ ਲੜਾਤਾ ਨਕੋਦਰ ਤੋਂ ਹਾਰ ਗਿਆ ਸੀਗਾ ਮੇਰੇ ਖਿਆਲ ਦੇ ਨਾਲ ਜਗਵੀਰ ਸਿੰਘ ਬਰਾੜ ਗੁਰਪ੍ਰਤਾਪ ਸਿੰਘ ਵਡਾਲਾ ਤੋਂ। ਸੋ ਇਹ ਜਰਨੀ ਹੈ ਇਹਨਾਂ ਦੀ, ਇਹ ਇਹਨਾਂ ਦੀ ਜਰਨੀ ਹੈ। ਹੁਣ ਰੌਲਾ ਤੇ ਵੇਖੋ ਵੀ ਕਿਵੇਂ ਟਿਕਾਣੇ ਬਦਲੇ ਜਾਂਦੇ ਆ। ਉਹ ਨਾ ਇੱਕ ਕਿਸੇ ਨੇ ਲਿਖਿਆ ਸੀਗਾ ਹਿੰਦੀ ਦੇ ਸ਼ਾਇਰ ਨੇ, ਮੈਂ ਨਾਂ ਤੇ ਭੁੱਲ ਗਿਆ, ਉਹ ਕਹਿੰਦੇ वो तू लेता है पल भर में पाला बदल जाएगा, मसला तो कार्यकर्ता का है, बताओ वो किधर जाएगा। ਰੌਲਾ ਤੇ ਇਹ ਆ ਕਿ ਹੁਣ ਵਿਚਾਰੇ ਜਲੰਧਰ ਕੈਂਟ ਵਾਲੇ ਕਿੱਥੇ ਮਗਰ ਨਕੋਦਰ ਆਉਣਗੇ, ਨਕੋਦਰ ਤੋਂ ਗਾਂ ਪਤਾ ਨਹੀਂ। ਹੁਣ ਇਹਨਾਂ ਨੂੰ ਫਿਰ ਵਾਪਸ ਮੈਨੂੰ ਲੱਗਦਾ ਜਲੰਧਰ ਕੈਂਟ ਤੋਂ ਟਿਕਟ ਦੇ ਦਿੱਤੀ ਗਈ ਆ ਕਿ ਉਹ ਜਿਹੜੇ ਵਿਚਾਰੇ ਸਪੋਰਟਰ ਉਹ ਵੇਖੋ ਕਿੰਨੇ ਦੁਖੀ ਹੁੰਦੇ ਆ ਕਿ ਕੋਈ ਬੰਦਾ ਇੱਧਰ ਜਾਂਦਾ ਇੱਧਰ ਜਾਂਦਾ, ਉਹਨਾਂ ਨੂੰ ਕਿੰਨੀ ਮਾਯੂਸੀ ਹੁੰਦੀ ਹੋਣੀ ਆ। ਮੈਂ ਖੈਰ ਇਹਨਾਂ ਨੇ ਸ਼ਾਮਲ ਕਰ ਲਿਆ। ਤੇ ਜਦੋਂ ਪ੍ਰਧਾਨ ਜੀ ਸ਼ਾਮਲ ਕਰ ਰਹੇ ਸੀ ਉਹ ਕਹਿੰਦੇ ਸਾਡਾ ਰਿਸ਼ਤੇਦਾਰ ਆ, ਅਸੀਂ ਤੇ ਬੜੇ ਚਿਰ ਦੇ ਮਗਰ ਲੱਗੇ ਹਾਂ ਕਿ ਮਿੱਤਰਾ ਛੱਡਣਾ ਤੈਨੂੰ ਜਫਾ ਪਾ ਕੇ ਆ। ਤੇ ਮਜੀਠੀਆ ਤੇ ਅੱਜ ਬਹੁਤ ਹੀ ਲਾਡ ਪਿਆਰ ਕਰਦਾ ਸੀਗਾ ਜਿਵੇਂ ਬੱਚੇ ਨਾਲ ਕਰੀਦਾ, ਤੇ ਇਸ ਤਰ੍ਹਾਂ ਮੋਹ ਜਿਹਾ ਜਤਾਇਆ ਜਾ ਰਿਹਾ ਸੀ। ਖੈਰ ਦੇਖੋ ਗੱਲ ਤੇ ਇਹ ਆ ਕਿ ਇਹ ਸਾਫ਼ ਹੈ ਕਿ ਕੁਛ ਟਿਕਟਾਂ ਜਿਹੜੀਆਂ ਉਹ ਲੀਡਰਾਂ ਨੂੰ ਨਹੀਂ ਮਿਲਣੀਆਂ, ਕੁਛ ਸਿਟਿੰਗ MLA ਜਾਂ ਜਿਹੜੇ ਮੰਤਰੀ ਆ ਉਹਨਾਂ ਦੀਆਂ ਟਿਕਟਾਂ ਤੇ ਵੀ ਹੱਥ ਫਿਰ ਸਕਦਾ। ਸੋ ਇਹ ਹੱਥ ਪੱਲਾ ਜਿਹੜਾ ਉਹ ਵੱਜਣਾ ਸ਼ੁਰੂ ਹੋ ਗਿਆ। ਖਬਰ ਇਹ ਆ ਰਹੀ ਆ ਦੇਰ ਸ਼ਾਮ ਕਿ ਅਨਿਲ ਜੋਸ਼ੀ ਭਾਜਪਾ ਦੇ ਵਿੱਚੋਂ ਖਿਸਕ ਕੇ ਜਿਹੜੇ ਟਿਕਾਣਾ ਲੱਭ ਰਹੇ ਨੇ ਉਹ ਵੀ ਕਹਿੰਦੇ ਆ ਕਿ ਅਕਾਲੀ ਦਲ 'ਚ ਸ਼ਾਮਲ ਹੋ ਸਕਦੇ ਆ। ਮਤਲਬ ਕਿ ਉੱਠਕ ਬੈਠਕ ਵਾਹ ਹੋਣ ਲੱਗ ਪਈ। ਜੀ ਜੀ ਬਿਲਕੁਲ। ਪੰਜਾਬ ਕੈਬਨਿਟ ਦਾ ਫੈਸਲਾ ਵਨ ਟਾਈਮ ਸੈਟਲਮੈਂਟ ਪਾਲਿਸੀ ਨੂੰ ਦਿੱਤੀ ਮਨਜ਼ੂਰੀ। ਹਾਂਜੀ ਦੇਖੋ ਵਨ ਟਾਈਮ ਸੈਟਲਮੈਂਟ ਕੀ ਆ ਕਿ ਇਹ ਜਿੱਦਾਂ ਬਿਜਲੀ ਪਾਣੀ ਜਾਂ ਇਸ ਤਰ੍ਹਾਂ ਸੀਵਰੇਜ ਦੇ ਕਨੈਕਸ਼ਨ ਹੁੰਦੇ ਆ ਤਾਂ ਕਿਸੇ ਕੋਲ ਮੰਨ ਲਓ ਕੋਈ ਬਕਾਇਆ ਨਹੀਂ ਦੇ ਹੁੰਦਾ ਤਾਂ ਵਨ ਟਾਈਮ ਸੈਟਲਮੈਂਟ 'ਚ ਕਹਿ ਦਿੰਦੇ ਕਿ ਹਾਂ ਭਾਈ ਇੱਕ ਵਾਰੀ ਤੁਸੀਂ ਕਰ ਲਓ ਤੇ ਨਿਬੇੜ ਕੇ ਤਾਂ ਰੈਗੂਲਰ ਕਰ ਦਿੱਤਾ ਜਾਂਦਾ। ਜਿੱਦਾਂ ਕੋਈ ਮੰਨ ਲਓ ਕੋਈ ਚੀਜ਼ ਚੱਲ ਰਹੀ, ਕੋਈ ਵੀ ਕਨੈਕਸ਼ਨ ਹੈ, ਕੋਈ ਦੌੜਾ ਹੈ, ਕੋਈ ਇਸ ਤਰ੍ਹਾਂ ਦਾ, ਜਾਂ ਕੋਈ ਕਈ ਵਾਰ ਇਹ ਕਹਿ ਦਿੰਦੇ ਆ ਕਿ ਕਿਸੇ ਕਲੋਨੀ ਦਾ ਮਸਲਾ ਹੁੰਦਾ, ਕਲੋਨੀ ਜਿਹੜੀ ਆ ਉਹਨੂੰ ਰੈਗੂਲੇਟ ਕਰਨਾ ਹੁੰਦਾ, ਇਹਨਾਂ ਨੇ ਰੈਗੂਲਰ ਕਰਨਾ, ਤੇ ਉਹਦੇ ਵਿੱਚ ਵੀ ਕਹਿ ਦਿੰਦੇ ਵਨ ਟਾਈਮ ਸੈਟਲਮੈਂਟ। ਇਸ ਤਰ੍ਹਾਂ ਮਤਲਬ ਕਿ ਸੈਟਲਮੈਂਟਾਂ ਜਿਹੀਆਂ ਕਰਦੇ ਰਹਿੰਦੇ ਆ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਪਾਲਿਸੀਆਂ ਇਹਨਾਂ ਦੀਆਂ। ਹੁਣ ਇਹ ਜਿਹੜੇ ਵਨ ਟਾਈਮ ਸੈਟਲਮੈਂਟ ਆ
ਇਹ ਇਹਨਾਂ ਦੀ ਇਸੇ ਤਰ੍ਹਾਂ ਹੀ ਹੈ। ਸੀਵਰੇਜ ਤੇ ਵਾਟਰ ਸਪਲਾਈ ਦੇ ਤਕਰੀਬਨ ਕਹਿੰਦੇ ਕਿ ਜਿਹੜੇ 73,000 ਕਨੈਕਸ਼ਨ ਹੈ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ। ਫਿਰ ਦੂਜਾ ਵੱਡਾ ਫੈਸਲਾ ਆ ਕਿ ਮੋਹਾਲੀ ਨੂੰ ਨਾਲ ਬਲਾਕ ਵੀ ਬਣਾ ਦਿੱਤਾ ਹੈ। ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ 153ਵਾਂ ਬਲਾਕ ਹੋਏਗਾ, ਜੇ ਮੈਂ ਨਹੀਂ ਭੁੱਲਦਾ। ਜੇ ਗਲਤ ਹੋਇਆ ਤਾਂ ਮਾਫ ਕਰਨਾ। ਮਤਲਬ ਕਿ ਇਹਨੂੰ ਨਵਾਂ ਬਲਾਕ ਵੀ ਬਣਾ ਦਿੱਤਾ। ਇੱਧਰ ਇੱਕ ਹੋਰ ਫੈਸਲਾ ਕੀਤਾ ਇਹਨਾਂ ਨੇ ਕਿ ਡਾਈਵਰਸੀਫਿਕੇਸ਼ਨ ਲਈ, ਜਿਹਨੂੰ ਆਪਾਂ ਫਸਲੀ ਵਿਭਿੰਨਤਾ ਕਹਿੰਦੇ ਆ, ਕਿ ਉਹਦੇ ਵਾਸਤੇ ਰਾਜ ਦੇ ਵਿੱਚ ਪੰਜਾਬ ਐਗਰੋ ਜੂਸ ਲਿਮਟਿਡ PAJL ਉਹਨੂੰ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਵਿੱਚ ਮਿਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਆ। ਇਸੇ ਤਰ੍ਹਾਂ ਮਸੂਲ ਦੇ ਵਿੱਚ ਮਾਰੇ ਗਏ 27 ਪੰਜਾਬੀਆਂ ਵਿੱਚੋਂ 8 ਦੇ ਪਰਿਵਾਰਕ ਮੈਂਬਰਾਂ ਲਈ 24 ਅਕਤੂਬਰ 2019 ਤੋਂ 10,000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤੇ ਦੀ ਪ੍ਰਵਾਨਗੀ ਦਿੱਤੀ ਗਈ ਆ। ਵੇਖ ਲਓ ਪ੍ਰਵਾਨਗੀ ਕਦੋਂ ਦੇ ਰਹੇ ਆ, 24 ਅਕਤੂਬਰ ਤੋਂ ਇਹ ਸਾਰਾ ਕੁਝ ਲਾਗੂ ਹੋਇਆ ਤੇ ਹੁਣ ਪ੍ਰਵਾਨਗੀ ਦੇ ਰਹੇ ਆ। ਸੂਖਮ, ਛੋਟੇ ਤੇ ਦਰਮਿਆਨੇ, ਸੂਖਮ ਮਤਲਬ ਕਿ ਲਘੂ ਨਿੱਕੇ, ਤੇ ਛੋਟੇ ਤੇ ਦਰਮਿਆਨੇ ਉਦਯੋਗਾਂ ਲਈ ਈਜ਼ ਆਫ ਡੂਇੰਗ ਬਿਜ਼ਨਸ ਯਾਨੀ ਕੰਮਕਾਰ ਕਰਨ ਵਾਸਤੇ ਸੌਖਤਾ, ਜਿੱਥੇ ਇਸ ਤਰ੍ਹਾਂ ਦਾ ਮਾਹੌਲ ਹੋਵੇ, ਉਤਸ਼ਾਹਿਤ ਕਰਨ ਲਈ ਉਦਯੋਗ ਸਥਾਪਿਤ ਕਰਨ ਵਾਸਤੇ ਲੋੜੀਂਦੇ ਜੋ NOC ਵਗੈਰਾ ਹੁੰਦੇ ਆ ਉਹਨਾਂ ਦੀ ਸੂਚੀ ਨੂੰ ਪ੍ਰਵਾਨਗੀ ਦੇ ਦਿੱਤੀ ਆ। ਇੱਕ ਵੱਡਾ ਫੈਸਲਾ ਪਿੰਡਾਂ ਵਾਸਤੇ ਆਇਆ ਜੀ, ਇਹ ਸੁਣਨ ਵਾਲਾ, ਗੌਰ ਕਰਨ ਵਾਲਾ ਹੈ ਕਿ ਤੁਹਾਡੀ ਜਿਹੜੀ ਪ੍ਰਾਪਰਟੀ ਲਾਲ ਲਕੀਰ ਦੇ ਅੰਦਰ ਆ, ਲਾਲ ਡੋਰੇ ਦੇ ਅੰਦਰ ਆ। ਮੈਂ ਜੇ ਸਮਝਾਵਾਂ ਤੁਹਾਨੂੰ, ਕਿਉਂਕਿ ਪੇਂਡੂ ਜਿਹਾ ਬੰਦਾ, ਕਿ ਜਿਹੜੇ ਆਪਣੇ ਪਿੰਡ ਵੱਜੇ ਆ ਮਰੱਬਾਬੰਦੀ ਤੋਂ ਬਾਅਦ, ਇਹ ਲਾਲ ਡੋਰੇ ਵਾਲਾ ਸਿਸਟਮ ਹੈ ਜਿਹੜਾ ਪੱਕਾ ਕੀਤਾ ਗਿਆ, ਜਿਹਦੇ ਵਿੱਚ ਕਹਿ ਲਓ ਕਿ ਇੱਕ ਮਤਲਬ ਕਿ ਇਕਰਾਰਨਾਮਾ ਹੀ ਹੁੰਦਾ, ਕਬਜ਼ਾ ਹੀ ਮਾਲਕੀਅਤ ਹੁੰਦੀ ਹੈ। ਤਾਂ ਉਹਦੇ ਤੇ ਕੀ ਹੈ ਕਿ ਲੋਨ ਵਗੈਰਾ ਨਹੀਂ ਮਿਲਦੇ। ਸਿੰਪਲ ਭਾਸ਼ਾ 'ਚ ਆਪਾਂ ਕਹੀਏ ਤਾਂ ਉਹ ਇੱਕ ਗੈਰ ਰਸਮੀ ਜਿਹਾ ਇਕਰਾਰਨਾਮਾ ਹੁੰਦਾ। ਅੱਛਾ, ਇਕਰਾਰਨਾਮਾ ਹੁੰਦਾ ਹੋਊਗਾ, ਮਤਲਬ ਕਿ ਤਾਂ ਹੀ ਥਾਵਾਂ ਵਿਕਦੀਆਂ ਆਪਣੀਆਂ ਪਿੰਡਾਂ ਦੇ ਵਿੱਚ। ਤਾਂ ਇਸ ਚੀਜ਼ ਨੂੰ ਇਹਨਾਂ ਨੇ ਕਰ ਦਿੱਤਾ ਕਿ ਉਹ ਮਾਲਕਾਨਾ ਹੱਕ ਦੇ ਦਿੱਤੇ ਜਾਣਗੇ। ਇੱਕ ਐਕਟ ਲਿਆਂਦਾ ਇਹਨਾਂ ਨੇ, ਜਿਹਦੇ ਜ਼ਰੀਏ ਹੁਣ ਤੁਸੀਂ ਕੀ ਹੈ ਕਿ ਜੋ ਤੁਹਾਡੀ ਇਸ ਤਰ੍ਹਾਂ ਦੀ ਪੇਂਡੂ ਪ੍ਰਾਪਰਟੀ ਹੈ ਲਾਲ ਡੋਰੇ ਦੇ ਅੰਦਰ ਜਾਂ ਲਾਲ ਲਕੀਰ ਦੇ ਅੰਦਰ, ਉਹ ਤੋਂ ਜਦੋਂ ਤੁਸੀਂ ਮਤਲਬ ਕਿ ਸਾਰਾ ਕਰ ਲਓਗੇ ਕਾਗਜ਼ੀ ਪੱਤਰੀ, ਕਿੱਦਾਂ ਇਹ ਆਪਣੀ ਹੁੰਦੀਆਂ ਮਰੱਬੇਬੰਦੀ ਤੋਂ ਬਾਅਦ ਜਮ੍ਹਾਂਬੰਦੀਆਂ ਬਣ ਜਾਂਦੀਆਂ, ਸਾਰਾ ਕੁਝ ਲੈਂਡ ਰਿਕਾਰਡ ਜਿਸ ਤਰ੍ਹਾਂ ਖੇਤਾਂ ਦਾ ਹੁੰਦਾ, ਕਿ ਇਸ ਤਰ੍ਹਾਂ ਜਦੋਂ ਸਭ ਕੁਝ ਹੋ ਜਾਏਗਾ ਤੁਸੀਂ ਕੁਝ ਨਹੀਂ ਕਰ ਸਕਦੇ ਉਹਦੇ 'ਚ। ਮਤਲਬ ਕਿ ਜਿੱਦਾਂ ਆਪਾਂ ਸ਼ਹਿਰੀ ਪ੍ਰਾਪਰਟੀ 'ਤੇ ਲੋਨ ਲੈਂਦੇ ਆ, ਉੱਦਾਂ ਪੇਂਡੂ ਇਸ ਤਰ੍ਹਾਂ ਦੀ ਥਾਂ 'ਤੇ ਵੀ ਆਪਾਂ ਲੋਨ ਵਗੈਰਾ ਲੈ ਸਕਦੇ। ਵੈਸੇ ਤਾਂ ਲੋਨ ਲੈਣਾ ਨਹੀਂ ਚਾਹੀਦਾ, ਲੋਨ ਲੈ ਕੇ ਤੇ ਚੈਨ ਗਵਾ ਲਈਦਾ। ਤੇ ਦੂਜੇ ਪਾਸੇ ਇੱਕ ਨਵਾਂ ਸਿਸਟਮ ਕਹਿੰਦੇ ਆ ਕਿ ਪੰਜਾਬ ਜੇਲ੍ਹ ਵਿਕਾਸ ਬੋਰਡ ਅਧੀਨ ਸੂਬੇ ਵਿੱਚ ਵੱਖ-ਵੱਖ ਜੇਲ੍ਹਾਂ 'ਚ 12 ਥਾਵਾਂ ਉੱਤੇ ਰਿਟੇਲ ਆਊਟਲੈਟ ਹੀ ਕਹਿੰਦੇ ਉਹਨਾਂ ਨੂੰ ਸ਼ਾਇਦ, ਕਿ ਜਿਹੜੇ ਬਾਹਰ ਖੁੱਲ੍ਹੇ ਹੁੰਦੇ ਆ, ਪੈਟਰੋਲ, ਡੀਜ਼ਲ, CNG ਗੈਸ, ਜਿਹੜੇ ਮਤਲਬ ਕਿਸ ਤਰ੍ਹਾਂ ਦੇ ਸਟੇਸ਼ਨ ਲਾਏ ਜਾਣਗੇ ਤੇ ਉਹਨਾਂ ਦੀ ਜਿਹੜੀ CLU ਹੋਏਗੀ, ਜ਼ਮੀਨ ਦੀ ਵਰਤੋਂ ਦੀ ਜਿਹੜੀ ਤਬਦੀਲੀ ਹੁੰਦੀ ਆ, ਉਹਦੀ ਮਾਫੀ ਨੂੰ ਪ੍ਰਵਾਨਗੀ ਦਿੱਤੀ ਆ। ਮਤਲਬ ਕਿ ਉਹ ਟੋਟਲ ਬਣੇਗਾ ਰੁਪਈਆ, ਮੇਰੇ ਖਿਆਲ ਦੇ ਨਾਲ ਇਹਨਾਂ ਨੇ ਦੱਸਿਆ ਜੋ 48 ਕਰੋੜ 70 ਲੱਖ, ਕੁਛ ਇਸ ਤਰ੍ਹਾਂ ਦੀ ਰਕਮ ਹੈ ਸ਼ਾਇਦ, ਪਤਾ ਨਹੀਂ, 48,70,258 ਕਰੋੜ ਰੁਪਈਆ ਬਣਦੀ ਆ। ਪਰ ਇਹ ਪਤਾ ਨਹੀਂ ਕਿਸ ਤਰ੍ਹਾਂ, ਮੇਰੇ ਖਿਆਲ ਦੇ ਨਾਲ ਮਿਸਫਿਗਰ ਆ, ਇਹ ਇੱਦਾਂ ਬਣਦਾ ਨਹੀਂ। 48,000 ਕਰੋੜ ਰੁਪਈਆ ਤਾਂ ਬਹੁਤ ਬਣ ਜਾਂਦਾ, ਪਰ ਜੋ ਪ੍ਰੈਸ ਨੋਟ ਹੈ ਜਾਂ ਤਾਂ ਉਹ ਗਲਤ ਛਾਪਿਆ ਗਿਆ ਵਾ, ਜਾਂ ਫਿਰ ਉਹਨੂੰ ਲਿਖਣ ਦੇ ਵਿੱਚ ਕਿਤੇ ਨਾ ਕਿਤੇ ਗਲਤੀ ਕੀਤੀ ਗਈ ਹੈ। 48,000 ਕਰੋੜ ਰੁਪਏ ਤਾਂ ਬਹੁਤ ਵੱਡੀ ਰਕਮ ਬਣ ਜਾਂਦੀ ਹੈ। ਖੈਰ, 48 ਲੱਖ ਰੁਪਈਆ ਹੋਵੇਗਾ ਮੇਰਾ ਮੰਨਣਾ। ਸੋ ਉਹ ਜਿਹੜੀ CLU ਆ ਮਾਫ ਕਰ ਦਿੱਤੀ ਗਈ ਆ। ਮਤਲਬ ਇਹ ਆ ਕਿ ਜੇਲ੍ਹਾਂ ਦੀਆਂ ਜਿਹੜੀਆਂ ਮਤਲਬ ਜਾਂ ਸਬ ਜੇਲ੍ਹਾਂ ਬ੍ਰਾਂਚ ਕਹਿ ਲਓ, ਜਾਂ ਇਸ ਤਰ੍ਹਾਂ ਦੀਆਂ ਇਹਨਾਂ ਦੀਆਂ ਜਗ੍ਹਾ ਹੁੰਦੀਆਂ ਨੇ, ਬਹੁਤ ਸਾਰੀ ਜਗ੍ਹਾ ਹੁੰਦੀ ਹੈ ਇੱਕ ਜੇਲ੍ਹ ਕੋਲ, ਤਾਂ ਉਹਨਾਂ ਜੇਲ੍ਹਾਂ ਦੇ ਵਿੱਚ ਉਹ ਜਿਹਦੇ ਵਿੱਚ ਮੇਰੇ ਖਿਆਲ ਦੇ ਨਾਲ ਫਾਜ਼ਿਲਕਾ ਤੋਂ ਲੈ ਕੇ ਬਹੁਤ ਵੱਡੀ ਜੇਲ੍ਹ ਵੀ ਹੈਗੀ ਇੱਕ, ਤਾਂ 12 ਥਾਵਾਂ 'ਤੇ ਰਿਟੇਲ ਆਊਟਲੈਟ ਜਿਹੜੇ ਆ ਉਹ ਖੋਲ੍ਹੇ ਜਾਊਗੇ। ਵੈਸੇ ਹੁਣ ਇਹ ਤੇ ਸੁਣਨ ਦੇ ਵਿੱਚ ਚਲੋ ਆ ਗਿਆ ਸਾਰਾ ਕੁਛ ਕਿ ਇੱਦਾਂ ਦੇ ਫੈਸਲੇ ਲਏ ਨੇ। ਹੁਣ ਗਾਂ ਇਹਨਾਂ ਨੇ ਸਿੱਧੂ ਲਈ ਕੀ ਸੋਚਣਾ ਹੈ, ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਆਉਣ ਵਾਲਾ ਹੈ। ਕਿ ਕੈਬਨਿਟ ਦੀ ਮੀਟਿੰਗ ਦੇ ਵਿੱਚ ਉਹ ਵਿਚਾਰ ਕੀਤਾ ਗਿਆ, ਕਿਉਂਕਿ ਕੈਬਨਿਟ ਦੇ ਵਿੱਚ ਸਿੱਧੂ ਧੜੇ ਦੇ ਵੀ ਬੰਦੇ ਬੈਠੇ ਆ। ਗੱਲ ਤੇ ਉਹ ਟੋਕ ਵੀ ਦੇਣਗੇ, ਗੱਲ ਤੇ ਉਹ ਰੋਕ ਵੀ ਦੇਣਗੇ, ਤੇ ਬਾਹਰ ਆ ਕੇ ਠੋਕ ਵੀ ਦੇਣਗੇ। ਕੀ ਕੋਈ ਵਿਉਂਤਬੰਦੀ ਹੋਈ ਹੋਏਗੀ? ਇਹ ਸੋਚਣ ਵਾਲੀ ਗੱਲ ਆ, ਕਿਉਂਕਿ ਸਿੱਧੂ ਤੇ ਮਾਰਦਾ ਭੜਕਾ ਕਿ ਵਿਧਾਨ ਸਭਾ ਦੇ ਸੈਸ਼ਨ 'ਚ ਆਹ ਕਰਨਾ ਹੈ, ਤੇ ਏਜੰਡਾ ਤੇ ਪਹਿਲਾਂ ਤੈਅ ਹੋ ਜਾਂਦਾ ਹੈ ਨਾ ਕਿ ਆਪਾਂ ਕਿਸ ਤਰ੍ਹਾਂ ਚੱਲਣਾ ਹੈ। ਇੱਕ ਬਹੁਤ ਵੱਡੀ ਗੱਲ ਹੈ ਕਿ ਕੀ ਆਫ ਦੀ ਰਿਕਾਰਡ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲੀਆਂ ਹੋਊਗੀਆਂ ਕਿ ਜਾਂ ਸਿਰਫ ਤੇ ਸਿਰਫ ਕੰਮ ਕਾਜ ਹੀ ਹੋਇਆ ਹੋਏਗਾ। ਵੈਸੇ ਤਾਂ ਇੱਕ ਵਾਰੀ ਕਾਲੀ ਨਾਗਣੀ
ਮਤਲਬ ਕਿ ਫੀਮ ਦੀ ਗੱਲ ਚੱਲਦੀ ਵੀ ਬਾਹਰ ਆ ਗਈ ਸੀ, ਤੁਹਾਨੂੰ ਯਾਦ ਹੋਣਾ ਵੀਡੀਓ ਕਲਿੱਪ ਬਣ ਗਈ ਸੀਗੀ, ਉਦੋਂ ਬੜੀ ਬਦਨਾਮੀ ਹੋਈ ਸੀ। ਉਸ ਤੋਂ ਬਾਅਦ ਮੋਬਾਈਲ ਵਗੈਰਾ ਜਿਹੜੇ ਬਾਹਰਲੇ ਪਾਸੇ ਰਖਾ ਲਏ ਜਾਂਦੇ ਆ, ਤੇ ਇਸ ਕਰਕੇ ਹੁਣ ਅੰਦਰ ਦੀ ਗੱਲ ਤੇ ਬਾਹਰ ਨਹੀਂ ਆ ਰਹੀ। ਪਰ ਇਹ ਸਵਾਲ ਜ਼ਰੂਰ ਹਵਾ 'ਚ ਤੈਰਦਾ ਰਹੂਗਾ ਕਿ ਸਿੱਧੂ ਦੀ ਕਾਟ ਵਜੋਂ ਕੀ ਸਾਰੀ ਕੈਬਨਿਟ ਦੇ ਸਾਹਮਣੇ ਕੋਈ ਏਜੰਡਾ ਲਾਇਆ ਗਿਆ ਹੋਊਗਾ, ਜਾਂ ਜਿਹੜੇ ਇਹਨਾਂ ਦੇ ਪੱਖ ਦੇ ਬੰਦੇ ਆ ਉਹਨਾਂ ਦੇ ਨਾਲ ਹੀ ਕੋਈ ਖਿਚੜੀ ਪੱਕੀ ਹੋਏਗੀ ਕਿ ਹੁਣ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਸਿੱਧੂ ਤੋਂ ਬਚਣਾ ਕੀ ਆ। ਬੜੇ ਖਰਾਬ ਮੂਡ ਦੇ ਵਿੱਚ ਫਿਰਦਾ ਅੱਜ ਕੱਲ੍ਹ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਆਪਾਂ ਗੱਲ ਕਰ ਲਈਏ, ਕਹਿੰਦੇ ਸਾਂਝੇ ਜੇ ਨਹੀਂ ਨਜ਼ਰ ਆ ਰਹੇ ਢੀਂਡਸਾ ਤੇ ਬ੍ਰਹਮਪੁਰਾ ਦਾ ਅਕਾਲੀ ਦਲ, ਇਹ ਹੁਣ ਪੰਜਵਾਂ ਫਰੰਟ ਵੀ ਆਊ? ਆਪਾਂ ਤੇ ਪਹਿਲਾਂ ਗੱਲਾਂ ਕਰਦੇ ਹੁੰਦੇ ਸਾਂ ਕਿ ਇਹ ਤਾਂ ਅਕਾਲੀ ਦਲ ਸੰਯੁਕਤ ਨਾਂ ਰੱਖ ਕੇ ਬੈਠੇ ਆ। ਇਹਨਾਂ ਨੂੰ ਤੇ ਇਹ ਨਹੀਂ ਪਤਾ ਕਿ ਸੰਯੁਕਤ ਸਾਡਾ ਸ਼ਬਦ ਹੀ ਨਹੀਂ ਹੈਗਾ, ਸਾਡਾ ਸ਼ਬਦ ਹੈ ਸਾਂਝਾ। ਤੇ ਜੇ ਸਾਂਝਾ ਰੱਖਿਆ ਹੁੰਦਾ ਤੇ ਸਾਂਝ ਰਹਿੰਦੀ, ਰੱਖ ਲਿਆ ਸੰਯੁਕਤ। ਹੁਣ ਯੁਗਤ ਕਿਤੇ ਹੋ ਗਿਆ ਤੇ ਸਾਂਝ ਕਿਤੇ ਹੋ ਗਿਆ, ਬਸ ਆਹ ਖੇਡ ਆ। ਖੈਰ ਵੇਖੋ ਗੱਲ ਇਹ ਆ ਕਿ ਅੱਗੇ ਵੀ ਇਹਨਾਂ ਦੇ ਇੱਕ ਲੀਡਰ ਨੇ ਨਾਰਾਜ਼ਗੀ ਜ਼ਾਹਰ ਕੀਤੀ ਸੀਗੀ, ਉਹ ਤੇ ਚਲੋ ਬਿਠਾ ਬਠੂ ਲਿਆ ਇਹਨਾਂ ਨੇ। ਹੁਣ ਨਿਧੜਕ ਸਿੰਘ ਬਰਾੜ ਇਹ ਸਾਬਕਾ ਰਾਜ ਸੂਚਨਾ ਕਮਿਸ਼ਨਰ ਨੇ, ਆਪਣੀ ਮੈਨੂੰ ਲੱਗਦਾ ਪਾਰਟੀ ਛੱਡ ਕੇ ਗਏ ਸੀਗੇ ਅਕਾਲੀ ਦਲ, ਤੇ ਇਹਨਾਂ ਦੇ ਵਿੱਚ ਸ਼ਾਮਲ ਹੋਏ ਸੀ ਔਰ ਮੁੱਢ ਬੰਨਣ ਵਾਲੇ ਬੰਦਿਆਂ ਚੋਂ ਇੱਕ ਸਨ ਇਹ ਨਿਧੜਕ ਸਿੰਘ ਬਰਾੜ, ਜਿੰਨਾ ਕੁ ਮੈਨੂੰ ਯਾਦ ਆ। ਇਹਨਾਂ ਨੇ ਕਾਫੀ ਘਾਲਣਾ ਘਾਲੀ ਆ। ਤੇ ਹੁਣ ਇਹਨਾਂ ਨੇ ਇੱਕ ਲੈਟਰ ਲਿਖਿਆ ਵਾ, ਲੈਟਰ ਲਿਖ ਕੇ ਕਿਹਾ ਕਿ ਦੇਖੋ ਮੇਰੇ ਕੁਝ ਘਰੇਲੂ ਰੁਝੇਵੇਂ, ਚਲੋ ਹਰੇਕ ਬੰਦੇ ਦੀ ਪ੍ਰਾਈਵੇਟ ਲਾਈਫ ਆ, ਤੇ ਉਹ ਕਹਿੰਦੇ ਕਿ ਨਾ ਟਾਲਣ ਵਾਲੇ ਰੁਝੇਵੇਂ ਆਪਾਂ 3 ਮਹੀਨੇ ਦੀ ਛੁੱਟੀ, ਆਪਾਂ ਕਿਸੇ ਪਾਰਟੀ ਦੀ ਸਰਗਰਮੀ 'ਚ ਸ਼ਾਮਲ ਨਹੀਂ ਹੋ ਰਹੇ। ਤਾਂ ਇਹ ਆਪਣੇ ਆਪ ਦੇ ਵਿੱਚ ਫਿਰ ਸਵਾਲ ਬਣ ਜਾਂਦਾ ਆ ਨਾ ਕਿ ਇਹ 3 ਮਹੀਨੇ ਛੁੱਟੀ, ਜਦ ਕਿ ਇਹੀ ਤੇ 3 ਮਹੀਨੇ ਮਹੱਤਵਪੂਰਨ ਆ। ਮਤਲਬ ਕਿ ਕੁਛ ਨਾ ਕੁਛ ਇਸ ਜੋ ਜੁਗਲਬੰਦੀ ਚੱਲ ਰਹੀ ਹੈ, ਜੋ ਇਹਨਾਂ ਦਾ ਇਹ ਬਣਿਆ ਵਾ ਇੱਕ ਕਹਿ ਲਓ ਕਿ ਸਾਂਝਾ ਕਿਸਾਨ ਮੋਰਚੇ ਦੀ ਤਰਜ਼ ਤੇ ਜਿਹੜਾ ਬਣਾਇਆ ਸਿਆਸੀ ਇਹਨਾਂ ਨੇ ਮੋਰਚਾ, ਇਹ ਕਿਤੇ ਨਾ ਕਿਤੇ ਪਾਟਕ ਦਾ ਸ਼ਿਕਾਰ ਤੇ ਹੁੰਦਾ ਹੋਇਆ ਨਜ਼ਰ ਆਉਂਦਾ ਹੈ, ਮੰਨਣ ਜਾਂ ਨਾ ਮੰਨਣ। ਕਿਉਂਕਿ ਅੱਗੇ ਵੀ ਇੱਕ ਲੀਡਰ ਨੇ ਕਾਫੀ ਨਾਰਾਜ਼ਗੀ ਜ਼ਾਹਰ ਕੀਤੀ ਸੀ ਨਿਯੁਕਤੀਆਂ ਤੋਂ, ਕਿ ਨਿਯੁਕਤੀਆਂ ਕਿਵੇਂ ਆਪਣੇ ਪੱਧਰ ਤੇ ਹੋ ਰਹੀਆਂ ਨੇ। ਤਾਂ ਹੁਣ ਨਿਧੜਕ ਸਿੰਘ ਬਰਾੜ ਦਾ ਅਹਿਮ ਮੌਕੇ ਤੇ ਬ੍ਰੇਕ ਲੈਣਾ ਇਹ ਇਸ ਤਰ੍ਹਾਂ ਨਹੀਂ ਦਰਸਾਉਂਦਾ ਕਿ ਮਤਲਬ ਕਿ ਹਾਂਜੀ ਇਹ ਕੋਈ ਆਮ ਗੱਲ ਆ। ਨਿਧੜਕ ਸਿੰਘ ਬਰਾੜ ਨੇ ਸ਼ਾਇਦ ਇਹਨਾਂ ਨੂੰ ਆਈਨਾ ਦਿਖਾਇਆ, ਸ਼ੀਸ਼ਾ ਦਿਖਾਇਆ ਕਿ ਤੁਸੀਂ ਕਿਸੇ ਗਫਲਤ 'ਚ ਤੁਰੇ ਫਿਰਦੇ ਹੋਵੋਗੇ, ਭੁਲੇਖੇ 'ਚ ਤੁਰੇ ਫਿਰਦੇ ਹੋਵੋਗੇ ਕਿ ਭਾਈ ਸਭ ਕੁਛ ਠੀਕ ਨਹੀਂ ਹੈ। ਜਾਂ ਫਿਰ ਉਹਨਾਂ ਨੇ ਚੈੱਕ ਕਰ ਲਿਆ ਵਾ ਕਿ ਕਿਤਨਾ ਹੈ ਕਿਸਮੇ ਹੈ ਕਿਤਨਾ ਦਮ, ਕਹਿੰਦੇ ਹੁੰਦੇ ਆ ਨਾ ਕਿ ਕਿੰਨਾ ਕੁ ਦਮ ਆ। ਕਿਉਂਕਿ ਦੇਖੋ ਇੱਕ ਚੀਜ਼ ਜਿਹੜੀ ਆ ਨਾ, ਚਾਹੇ ਤੁਸੀਂ ਢੀਂਡਸਾ ਗਰੁੱਪ ਦੇ ਸਪੋਰਟਰ ਹੋ ਜਾਂ ਆਲੋਚਕ ਹੋ, ਕੋਈ ਫਰਕ ਨਹੀਂ ਪੈਂਦਾ, ਜਾਂ ਬ੍ਰਹਮਪੁਰਾ ਨੂੰ ਤੁਸੀਂ ਪਸੰਦ ਕਰਦੇ ਹੋ ਜਾਂ ਪੁਰਾਣੇ ਲੀਡਰ ਦੇ ਤੌਰ ਤੇ ਦੇਖਦੇ ਹੋ, ਕੋਈ ਫਰਕ ਨਹੀਂ ਪੈਂਦਾ। ਜ਼ਮੀਨੀ ਹਾਲਾਤ ਇਹ ਨੇ ਕਿ ਇਹਨਾਂ ਦੀ ਜੇ ਕੁਝ ਇਲਾਕਿਆਂ 'ਚੋਂ ਛੱਡ ਦਈਏ ਤੇ ਕਿਤੇ ਦੁੱਕੀ ਜਿੰਨੀ ਪਛਾਣ ਨਹੀਂ ਬਣੀ। ਮਾਫ ਕਰਨਾ ਮੈਂ ਸ਼ਬਦ ਇਸਤੇਮਾਲ ਕਰ ਰਿਹਾ ਵੈਸੇ, ਕਿ ਹਾਂ ਕੁਛ ਵੀ ਮਤਲਬ ਕਿ ਕੋਈ ਇਕਾਈ ਨਹੀਂ। ਹੁਣ ਜਿੱਦਾਂ ਤੁਸੀਂ ਦੇਖ ਲਓ ਕੁਛ ਐਸੇ ਵੀ ਚੁਣਾਵੀ ਹਲਕੇ ਹੋਣਗੇ ਜਿੱਥੇ ਇਹਨਾਂ ਦੀ ਇਕਾਈ ਹੀ ਨਹੀਂ ਬਣੀ। ਸੋ ਇਹ ਬਹੁਤ ਵੱਡੀ ਗੱਲ ਆ। ਜਿੱਦਾਂ ਮਤਲਬ ਕਿ ਇੱਕ ਉਮੀਦ ਜਾਗੀ ਸੀਗੀ ਕਿ ਅੱਛਾ ਇੱਕ ਕਹਿ ਲਓ ਕਿ ਫਰੰਟ ਨਿਕਲ ਕੇ ਟੱਕਰ ਦੇਊਗਾ, ਐਸਾ ਕੁਛ ਨਹੀਂ ਹੈ। ਜ਼ਮੀਨੀ ਪੱਧਰ ਤੇ ਜੋ ਇੱਕ ਪਾਰਟੀ ਦੀ ਜੜ ਲੱਗਣੀ ਚਾਹੀਦੀ ਆ, ਉਹ ਤੇ ਸਿਰ 'ਚੋਂ ਪੂਣੀ ਵੀ ਨਹੀਂ ਕੱਤੀ ਗਈ ਹਾਲੇ। ਜੀ ਜੀ ਉਹਦਾ ਕਈ ਵਾਰ ਇਹ ਹੁੰਦਾ ਨਾ, ਲੀਡਰ ਕਹਿੰਦਾ ਕਿ ਯਾਰ ਆਪਾਂ ਵੀ ਕੋਈ ਨਾ ਕੋਈ ਆਸਾ ਪਾਸਾ ਦੇਖ ਲਈਏ, ਇੰਨਾ ਕੁ ਤਾਂ ਫਰਕ ਪੈਂਦਾ ਹੀ ਆ। ਬਿਲਕੁਲ। ਸਿੱਖ ਕਤਲੇਆਮ ਮਾਮਲੇ ਵਿੱਚ 36 ਸਾਲ ਪਿੱਛੋਂ ਸਿੱਟ ਨੇ 54 ਮੁਲਜ਼ਮਾਂ ਦੀ ਪਛਾਣ ਕੀਤੀ। ਹਾਂਜੀ ਦੇਖੋ, ਇਹ ਕਾਨਪੁਰ ਵਾਲਾ ਮਸਲਾ ਆਪਾਂ ਉਦੋਂ ਵੀ ਵਿਚਾਰਿਆ ਸੀਗਾ ਨਾ ਕਿ ਕਿਵੇਂ ਇੱਕ ਘਰ ਦੇ ਵਿੱਚੋਂ ਨਿਸ਼ਾਨ ਲੱਭੇ ਨੇ, ਪਿੰਜਰ ਲੱਭੇ ਨੇ। ਤਾਂ ਹੁਣ ਇਹਦੇ ਵਿੱਚ ਕੀ ਆ ਕਿ STF ਕੰਮ ਤੇ ਕਰ ਰਹੀ ਆ, ਜਿੱਦਾਂ ਮਰਜ਼ੀ ਆ, ਇਹ ਆਕਾਸ਼ ਦੀ ਕਿਰਨ ਤਾਂ ਹੈਗੀ ਆ। ਪਰ ਇੱਕ ਚੀਜ਼ ਹੁਣ ਤੁਸੀਂ ਨੋਟ ਕਰੋ ਕਿ ਜਿਵੇਂ ਇਹਨਾਂ ਨੇ ਕੁਛ ਬੰਦਿਆਂ ਦੀ ਨਿਸ਼ਾਨਦੇਹੀ ਕੀਤੀ ਆ ਕਿ ਮੁਲਜ਼ਮਾਨ ਨੇ ਉਸ ਵੇਲੇ ਇਹਨਾਂ ਨੇ ਗੁਨਾਹ ਕੀਤੇ ਆ, ਲੋਕਾਂ ਨੂੰ ਕੋਹ ਕੇ ਮਾਰਿਆ ਵਾ। ਇਹਨਾਂ ਨੇ ਮੇਰੇ ਖਿਆਲ ਦੇ ਨਾਲ 54 ਮੁਲਜ਼ਮਾਂ ਦੀ ਪਛਾਣ ਕੀਤੀ ਆ। ਪਰ ਰੌਲਾ ਇਹ ਆ ਕਿ ਇਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਆ ਉਹ ਕਹਿੰਦੇ ਆ ਕਿ ਹੁਣ 80 ਸਾਲ ਤੋਂ ਪਾਰ ਕਰ ਗਏ ਨੇ। ਉਹ ਜਦੋਂ ਹੁਣ ਆਪਦਾ ਨੋਟਿਸ ਦਾ ਜਵਾਬ ਦੇ ਰਹੇ ਆ, ਕਿਉਂਕਿ ਸਮਨਿੰਗ ਹੁੰਦੀ ਆ ਸਭ ਤੋਂ ਪਹਿਲਾਂ ਕਿ ਆ ਕੇ ਪੇਸ਼ ਹੋਵੋ, ਤਾਂ ਉਦੋਂ ਕੋਈ ਕਹਿ ਰਿਹਾ ਕਿ ਮੈਂ ਮੰਜੀ ਨਾਲ ਜੁੜਿਆ ਜੀ, ਕੋਈ ਕਹਿੰਦਾ ਮੈਥੋਂ ਤੁਰਿਆ ਨਹੀਂ ਜਾਂਦਾ। ਪਰ ਇਹ ਚੀਜ਼ ਸ਼ਾਇਦ
ਉਸ ਵੇਲੇ ਇਹਨਾਂ ਨੇ ਯਾਦ ਨਹੀਂ ਕੀਤੀ ਹੋਏਗੀ ਕਿ ਸਦਾ ਤੁਹਾਡੀਆਂ ਬਾਜੂਆਂ 'ਚ ਜ਼ੋਰ ਨਹੀਂ ਰਹਿੰਦਾ, ਸਦਾ ਤੁਹਾਡੀਆਂ ਅੱਖਾਂ 'ਚ ਲਹੂ ਨਹੀਂ ਉਤਰਿਆ ਰਹਿੰਦਾ। ਨਫ਼ਰਤ ਜਿਹੜੀ ਹੈ ਨਾ ਪਲ ਦੋ ਪਲ ਤੁਹਾਡੇ ਤੇ ਹਾਵੀ ਹੁੰਦੀ ਹੈ, ਪਰ ਉਹਦਾ ਜ਼ਹਿਰ ਜਦੋਂ ਉਤਰਦਾ ਹੈ ਨਾ ਪਛਤਾਵੇ ਦੇ ਰੂਪ ਦੇ ਵਿੱਚ, ਬਹੁਤ ਔਖਾ ਹੁੰਦਾ ਇਨਸਾਨ। ਖੈਰ ਇਹਨਾਂ ਨੇ 54 ਬੰਦਿਆਂ ਦਾ ਪਤਾ ਲਾਇਆ, 14 ਦੇ ਖਿਲਾਫ ਚਾਰਜਸ਼ੀਟ ਵੀ ਦਾਇਰ ਕੀਤੀ ਗਈ ਆ। ਇਸ ਸਮੇਂ ਦੱਸਦੇ ਆ ਕਿ ਉਹਨਾਂ ਵਿੱਚੋਂ 14 ਦੀ ਮੌਤ ਹੋ ਗਈ ਆ ਤੇ ਬਾਕੀ ਜਿਨ੍ਹਾਂ ਦੇ ਵਿਰੁੱਧ ਦੋਸ਼ ਤੈਅ ਕੀਤੇ ਗਏ ਆ ਉਹਨਾਂ ਚੋਂ 30 ਤੋਂ ਵਧੇਰੇ ਦੀ ਉਮਰ 80 ਸਾਲ ਤੋਂ ਵੱਧ ਆ। ਪਰ ਮੇਰੇ ਖਿਆਲ ਦੇ ਨਾਲ ਦੇਖੋ ਠੀਕ ਆ ਕਿ ਬਿਰਧ ਅਵਸਥਾ ਦੇ ਵਿੱਚ ਬਹੁਤ ਔਖਾ ਹੁੰਦਾ ਹੈ, ਪਰ ਲੁਧਿਆਣਾ ਬੈਂਕ ਡਕੈਤੀ 'ਚ ਆਪਾਂ ਵੇਖਿਆ ਸੀਗਾ ਨਾ ਕਿ ਕਿਵੇਂ ਬਜ਼ੁਰਗੀ ਦੀ ਅਵਸਥਾ 'ਚ ਕੈਦ ਹੋਈ ਸੀ, ਕੈਦ ਹੋ ਗਈ ਸੀ। ਗੱਲ ਇਹ ਆ ਕਿ ਉਮਰ ਤੇ ਟਲਣੀ ਆ, ਉਹਦੇ ਵਿੱਚ ਕਾਨੂੰਨ ਜਾਂ ਜਿਹੜੀਆਂ ਸਾਡੀਆਂ ਇੱਥੋਂ ਦੀਆਂ ਏਜੰਸੀਆਂ ਜਿਨ੍ਹਾਂ ਨੇ ਨਿਆਂ ਦੇਣਾ ਸੀਗਾ, ਇਹ ਉਹਨਾਂ ਦਾ ਗੁਨਾਹ ਆ, ਇਹ ਪੀੜਤ ਦਾ ਗੁਨਾਹ ਥੋੜ੍ਹੀ ਹੈ ਕਿ ਤੁਸੀਂ ਇਹ ਕਹਿ ਦਿਓ ਕਿ 80 ਸਾਲ ਦਾ ਜੀ ਮੁਲਜ਼ਮ ਆ, ਠੀਕ ਆ, ਉਹਨੂੰ ਕੋਰਟ ਦੇ ਵਿੱਚ ਖੜਾ ਤੇ ਕਰੋ ਨਾ, ਲਿਜਾ ਕੇ ਕੇਸ ਚਲਾਓ ਉਹਦੇ ਤੇ, ਪਤਾ ਤਾਂ ਲੱਗੇ ਉਹਨੇ ਕੀਤਾ ਕੀ ਆ। ਫਿਰ ਅਦਾਲਤ ਦੇ ਵਿੱਚ ਸਬੂਤ ਸਮੇਤ ਤੁਸੀਂ ਜਾ ਕੇ ਉੱਥੇ ਐਸੀ ਤਰੀਕੇ ਦੇ ਨਾਲ ਆਪਦੀ ਪੇਸ਼ਕਾਰੀ ਕਰੋ ਕਿ ਹਾਂ ਉਹ ਸਜ਼ਾ ਤੱਕ ਜਾਣ, ਫਿਰ ਵੇਖੀ ਜਾਊਗੀ। ਇਹ ਕੀ ਹੁੰਦਾ, ਅੱਜ ਤਾਂ ਰੌਲਾ ਬੜਾ ਮੈਂ ਕਹੂੰਗਾ ਅਜੀਬੋ ਗਰੀਬ ਹੈ ਸਾਡਾ ਇੱਥੇ ਕਿ ਤੁਸੀਂ ਬਾਬਰੀ ਮਸਜਿਦ ਡੇਗੀ, ਸੁਪਰੀਮ ਕੋਰਟ ਦੇ ਹੁਕਮ ਦੀ ਅਦੂਲੀ ਕੀਤੀ, ਫਿਰ ਉਹ ਹੁਕਮ ਤੇ ਬਾਅਦ ਦੇ ਵਿੱਚ ਆਇਆ ਕੇਸ ਵਾਲਾ, ਉਹ ਤੋਂ ਪਹਿਲਾਂ ਰਾਮ ਮੰਦਿਰ ਦਾ ਫੈਸਲਾ ਹੋ ਗਿਆ ਤੇ ਜਦ ਨਿਬੇੜਾ ਹੋਇਆ ਉਦੋਂ ਕਹਿੰਦੇ ਜੀ ਹੁਣ ਇਹਨੂੰ ਅਡਵਾਨੀ ਨੂੰ ਸਜ਼ਾ ਦੇ ਕੇ ਕਰੋਗੇ ਕੀ, ਤੇ ਸਜ਼ਾ ਹੋਈ ਵੀ ਨਹੀਂ, ਇਹ ਤਾਂ ਹੁਣ ਮਰਨ ਕਿਨਾਰੇ ਪਿਆ ਹੈ, ਅਡਵਾਨੀ ਨੂੰ ਕਾਹਦੀ ਸਜ਼ਾ ਦਿਓਗੇ। ਤਾਂ ਕਹਿਣ ਦਾ ਮਤਲਬ ਕਿ ਇਹਦੇ 'ਚ ਹੁਣ ਪੀੜਤਾਂ ਦਾ ਗੁਨਾਹ ਥੋੜ੍ਹੀ ਹੈ, ਜੇ ਤੁਸੀਂ ਸਮੇਂ ਸਿਰ ਟਰਾਇਲ ਨਹੀਂ ਚਲਾ ਸਕੇ, ਤੁਸੀਂ ਨਿਸ਼ਾਨਦੇਹੀ ਨਹੀਂ ਕਰ ਸਕੇ, ਪਹਿਲਾਂ ਤਾਂ ਮਾਫੀ ਮੰਗੋ ਇਸ ਚੀਜ਼ ਲਈ, ਪੀੜਤ ਦਾ ਤਾਂ ਕੋਈ ਕਸੂਰ ਨਹੀਂ ਇਹਦੇ ਵਿੱਚ। ਖੈਰ ਦੇਖੋ ਹੁਣ ਕੀ ਬਣਦਾ, ਨਿਸ਼ਾਨਦੇਹੀ ਹੋਈ ਆ, ਚਾਰਜਸ਼ੀਟਾਂ ਕੁਛ ਹੋਈਆਂ ਨੇ, ਬਾਕੀ ਗੱਲ ਇਹ ਆ ਕਿ ਇੱਥੇ ਹੁਣ ਜੇ ਕੋਈ ਜ਼ਿਆਦਾ ਇਸ ਤਰ੍ਹਾਂ ਬੋਲੇ ਮਾਈਨੋਰਟੀ ਵਾਸਤੇ ਜ਼ਿਆਦਾ ਕੋਈ ਹਾਲ ਪਾਰਿਆ ਕਰੇ ਇਨਸਾਫ ਵਾਸਤੇ ਤਾਂ ਉਹਨੂੰ ਕਹਿ ਦਿੰਦੇ ਆ ਦੇਸ਼ ਧਰੋਹੀ ਹੈ, ਦੇਸ਼ ਵਿਰੋਧੀ ਆ, ਗਦਾਰ ਆ, ਫਲਾਹ ਆ। ਪਰ ਉਹ ਜਿਵੇਂ ਨਾ ਜ਼ਮੀਰ ਅਤਰੌਲਵੀ ਨੇ ਕਿਹਾ ਸੀ ਇੱਕ ਵਾਰੀ ਸ਼ਾਇਦ कि हजारों जुल्म हो मजलूम पर तो चुप रहे दुनिया, अगर मजलूम कुछ बोले तो दहशत गर्द कहती है। तो गल तो यह है ना कि हुण जे कोई बोलता इत्थे तो उन्होंने क्या कहना देश विरोधी है, पाकिस्तान कर दो, फलान कर दो, धमकान कर दो। तो जदों इस तरह मजलूमां ते जुल्म होया उस वेले 84 दे विच, उदों भी इंदिरा गांधी की अंध भगती दे विच सारे जे आप इस देश के आवाम नूं वेखीए उहदे चों बहुत वड्डा हिस्सा डुबिया होया सीगा। उन्होंने उस टाइम मन्निया कि इन्हां दा हशर यही होना चाहिए, पर बाद समय ने तय किया कि नहीं नहीं, वो सियासत सी, सियासत ने मार की ते डूंगी मार जो सियासत कर दी है आम बंदे दियां नज़रां जिहड़ियां ना तां देख पाउंदियां ते ना जिहड़ियां नाड़ां ने दिमाग दियां वो उस चीज़ नूं पढ़ पाउंदियां ने। तो यही है ये अजे भी वेखना चाहिए कि ठीक है जो होया वो बहुत गलत होया, निर्दयता वरती उस टाइम, पर जो कुछ हुण किया जा सकता इनू टालिया नहीं जाना चाहिए, जेड़ा जेड़ा भी बंदा हैगा लिया चाहिए कन्नों फड़ के कटहरे दे विच। जी जी वीडियो बना रहे 16 साल दे मुंडे दी गोली लगन कारण मौत, परिवार बेहाल। हाँ जी देखो गल ये आ कि साडे इत्थे हुण मैं तो जिन्ना को अखबारां खबूरां नूं फॉलोदा वां, तुसीं राजकरणजीत सिंह जी मन के चलो कि पंजाब दे विच ना एक साल दे अंदर इस तरह के 5-10 देखिए तो कांड वापर जाते हैं, बच्चे इस तरह ही शिकार हो जाते हैं। जिद्दां हुण पिछले साल वो 2 मुंडे बना रहे सीगे ना, इहनूं की कहंदे ने, बंद कर दित्ती सी साडे इंडिया टिकटॉक टिकटॉक बना रहे थे तो पिछों रेल गड्डी आई सी खन्ने के लगे, पता ही नहीं लग्या, दोने बच्चे वड्डे गए, कट गए। इस तरह हुंदा कि बहुत थावां ते कदे पानी च रुड़ जाते हैं, कदे कुछ, तो हुण पता नहीं कित्थे जाके कहानी खड़नी है, खड़ेगी भी कि नहीं। खैर 16 साल का मुंडा सीगा ते अज जिद्दां तुहानूं पता ही अजकल वीडियो वाडियो पाउण दे बहुत चस्के लगे आ। कत्थू नंगल है इत्थे आपां देखीए तां बाबा बुढ़ा साहब जी का गुरुद्वारा है, तो ये उत्थों की घटना है। कहते कि 12 बोर की दोनाली नाले वीडियो बना रहा सीगा ते गोली चली अचानक
ਗੋਲੀ ਲੱਗਣ ਕਰਕੇ ਉਹਦੀ ਮੌਕੇ 'ਤੇ ਮੌਤ ਹੋ ਗਈ ਆ। ਹੁਣ ਉਮਰ ਤੁਸੀਂ ਦੇਖ ਲਓ ਕਿ 16 ਸਾਲ ਦੀ ਉਮਰ ਆ ਤੇ ਕੀ ਉਹ ਦੁਨਾਲੀ ਰਫਲ ਲੈ ਕੇ, ਤੇ ਦੁਨਾਲੀ ਰਫਲ ਤੇ ਇੱਥੇ ਇੰਨੀਆਂ ਜ਼ਿਆਦੀਆਂ ਦੁਨਾਲੀ ਰਫਲਾਂ ਨੇ ਨਾ, ਸਾਂਭੀਆਂ ਨਹੀਂ ਜਾ ਰਹੀਆਂ। ਇਹ ਪਤਾ ਨਹੀਂ ਕਾਹਤੋਂ ਰੱਖ ਕੇ ਘਰੇ ਬੈਠੇ, ਉਹਦਾ ਕੀ ਕਰਨਾ। ਪੁਰਾਣੀ ਰਫਲ ਆ ਬੜੀ, ਉਹ ਦੁਨਾਲੀ ਰਫਲ ਦਾ ਇੱਕ ਸਮਾਂ ਹੋਇਆ ਕਰਦਾ ਸੀ। ਅੱਜ ਕੱਲ੍ਹ ਤੇ ਹੁਣ ਇੱਥੇ 30 ਦੇ ਪਿਸਤੌਲ ਲਈ ਫਿਰਦੇ ਆ। ਹਰੇਕ ਤੀਜਾ ਚੌਥਾ ਬਦਮਾਸ਼ ਹੈ ਜਿਹੜਾ, ਜਿਹਨੂੰ ਆਪਾਂ ਕਹਿ ਲਈਏ ਕਿ ਗਲੀ ਮਹੱਲੇ ਦਾ, ਉਹ ਟੰਗੀ ਫਿਰਦਾ। ਇਹ ਇੱਥੇ ਮੈਂ ਕਿ ਇੱਕ ਦਿਨ ਅਖਬਾਰ 'ਚ ਪੜ੍ਹਨ ਡਿਆ ਸਾਂ ਕਿ ਲੋਕ ਜਿਹੜੇ ਆ ਉਹ ਇਹ ਰਫਲਾਂ ਘਰਾਂ 'ਚੋਂ ਕੱਢ ਕੇ ਤੇ ਜਮ੍ਹਾਂ ਕਰਾ ਰਹੇ ਆ ਤੇ ਜਾਂ ਵੇਚ ਰਹੇ ਆ ਕਿ ਭਾਈ, ਕਿਉਂਕਿ ਇਹਨਾਂ ਨੇ ਉਹ ਪਾਲਿਸੀ ਵੀ ਲੈ ਆਉਂਦੀ ਸੀ ਕਿ ਇਹਨੂੰ ਵੱਧ ਕੋਈ ਹਥਿਆਰ ਨਹੀਂ ਚੜ੍ਹਨਗੇ। ਤਾਂ ਬਹੁਤ ਸਾਰੇ ਜਿਹੜੇ ਗਨ ਮਾਲਕ ਸੀਗੇ ਉਹ ਇਹਨੂੰ ਵੇਚਣ ਨੂੰ ਫਿਰਦੇ ਸੀਗੇ। ਤੇ ਚਲੋ ਠੀਕ ਆ, ਇਸ ਘਰ ਦੇ ਵਿੱਚ ਹੋਏਗੀ, ਇਹਨਾਂ ਦਾ ਕੋਈ ਆਪਣਾ ਹੋਏਗਾ ਕੰਮਕਾਰ। ਪਰੰਤੂ ਇਹ ਆ ਕਿ ਹੁਣ 16 ਸਾਲ ਦਾ ਬੱਚਾ, ਤੁਸੀਂ ਉਹਨੂੰ ਰਫਲ ਫੜਾਉਣੇ ਆ, ਹੁਣ ਜੂ ਰੋਨੇ ਆ। ਜਦ ਉਹਨੇ ਪਹਿਲਾਂ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਹੋਣਗੀਆਂ ਉਦੋਂ ਹੀ ਰੋਕਦੇ ਉਹਨੂੰ। ਇਹਦੇ 'ਚ ਕੀ ਲਾਡ ਪਿਆਰ ਆ? ਦੇਖੋ, ਜਿੱਥੇ ਬੱਚਾ ਠੀਕ ਹੈ ਜਿੱਦ ਕਰਦਾ ਕਿ ਹਾਂ ਭਾਈ ਉਹ ਚੀਜ਼ ਲੈ ਕੇ ਦੇਣੀ ਚਾਹੀਦੀ ਆ, ਬੱਚਾ ਜਿੱਦ ਕਰਦਾ ਕਿ ਮੈਨੂੰ ਪੈਨਸਲ ਲੈ ਕੇ ਦਿਓ, ਅੱਛੀ ਲੈ ਕੇ ਦੇਵਾਂਗੇ ਉਹਨੂੰ। ਅੱਛੀ ਕਾਪੀ ਮੰਗਦਾ, ਕੋਈ ਹੋਰ ਐਸੀ ਚੀਜ਼ ਮੰਗਦਾ ਉਹਦੀ ਜ਼ਰੂਰਤ ਦੀ, ਤਾਂ ਆਪਾਂ ਕਹਾਂਗੇ ਠੀਕ ਹੈ, ਭਾਵੇਂ ਸਾਨੂੰ ਆਪਣਾ ਖੂਨ ਕਿਉਂ ਨਾ ਵੇਚਣਾ ਪਵੇ, ਬੱਚੇ ਦੀ ਮੰਗ ਜਾਇਜ਼ ਆ। ਤੇ ਜੇ ਬੱਚਾ ਹੁਣ ਕਵੇ ਕਿ ਭਾਈ ਮੈਨੂੰ ਇੱਦਾਂ ਕਰੋ, ਇੱਕ ਲਿਆ ਦਿਓ ਗੇਮਰ ਲੈਪਟਾਪ ਜਾਂ ਗੇਮਰ ਕੰਪਿਊਟਰ, ਇੱਕ ਘਰ 'ਚ ਸਟੂਡੀਓ ਬਣਾ ਦਿਓ, 8-7 ਸਾਲ ਦੀ ਉਮਰ 'ਚ ਤੇ ਹੋ ਗਈ ਡਿਗਰੀ, ਫਿਰ ਉਹ ਤਾਂ ਕਰ ਗਿਆ LL ਦੀ। ਡਿਮਾਂਡ ਬੱਚਾ ਤਾਂ ਕਰਦਾ ਹੀ ਹੁੰਦਾ। ਸੋ ਅਸੀਂ ਵੇਖਣਾ, ਅਸੀਂ ਸਮਝਾਉਣਾ ਉਹਨੂੰ। ਵੈਸੇ ਤਾਂ ਜਵਾਕਾਂ ਦਾ ਹਾਲ ਭਾਈ ਸਾਰੇ ਘਰਾਂ 'ਚ ਇੱਕੋ ਜਿਹਾ ਹੀ ਹੈ, ਇੱਥੇ ਪੰਜਾਬ ਦੇ ਵਿੱਚ ਸਮਝਾਉਣਾ ਔਖਾ, ਪਰ ਇਹ ਨਹੀਂ ਹੈ ਕਿ ਅਸੰਭਵ ਆ। ਤਾਂ ਬੱਚਾ ਜਦੋਂ ਹਥਿਆਰ ਨਾਲ ਖੇਡਣਾ ਸ਼ੁਰੂ ਕਰਦਾ, ਪਹਿਲੀ ਗੱਲ ਤੇ ਤੁਹਾਡੇ 'ਤੇ ਪਰਚਾ ਹੋ ਸਕਦਾ ਕਿ ਤੁਸੀਂ ਆਪਣਾ ਲਾਇਸੈਂਸੀ ਅਸਲਾ ਸੰਭਾਲ ਕਿਉਂ ਨਹੀਂ ਰਹੇ, ਤੁਹਾਡੇ 'ਤੇ ਵੀ ਪਰਚਾ। ਹਾਲਾਂਕਿ ਮੈਂ ਉਸ ਪਰਿਵਾਰ ਦੇ ਉਜਾੜੇ ਨਾਲ ਕਹਿ ਲਓ ਕਿ ਹਮਦਰਦੀ ਰੱਖਦਾ, ਉਸ ਪਰਿਵਾਰ ਦੇ ਨਾਲ ਹਮਦਰਦੀ ਰੱਖਦਾ। ਬੇਸਿਕਲੀ ਕੀ ਹੈ ਕਿ ਤੁਸੀਂ ਆਪਣਾ ਇਹ ਇੱਦਾਂ ਲਾਇਸੈਂਸੀ ਹਥਿਆਰ ਹੈ ਜਿਹੜਾ ਉਹ ਕਿਸੇ ਨੂੰ ਨਹੀਂ ਦੇ ਸਕਦੇ। ਕੋਈ ਪਬਲਿਕ ਜਗ੍ਹਾ 'ਤੇ ਜਾ ਕੇ ਫਾਇਰ ਕਰਦਾ, ਅੱਜ ਸਿੰਘੇ 'ਤੇ ਪਰਚਾ ਹੋ ਗਿਆ। ਜਿਹੜਾ ਸਿੰਗਰ ਹੈ ਨਾ ਮੁੰਡਾ, ਸਿੰਘਾ ਬੋਲਦਾ ਬਾਈ, ਜਿਹੜਾ ਇੱਦਾਂ ਕਹਿੰਦਾ ਸਿੰਘਾ ਬੋਲਦਾ, ਹਾਂਜੀ ਹਾਂਜੀ, ਤੇ ਉਹਦੇ 'ਤੇ ਪਰਚਾ ਹੋ ਗਿਆ ਪਬਲਿਕ ਪਲੇਸ 'ਤੇ। ਉਹਨਾਂ ਨੇ ਨਾਲੇ ਲਾਇਸੈਂਸੀ ਅਸਲਾ, ਪਰ ਉਹਦੇ 'ਚ ਵੀ ਕਈ ਮਤਲਬ ਕਿ ਜਿਹੜਾ ਐਕਟ ਹੈ ਨਾ 25-54-59, 27-54-59, ਇਹਦੇ ਵਿੱਚ ਕਈ ਇਸ ਤਰ੍ਹਾਂ ਦੇ ਪ੍ਰਬੰਧ ਆ। ਇਹ ਨਹੀਂ ਹੈ ਕਿ ਤੁਸੀਂ ਲਾਇਸੈਂਸੀ ਅਸਲਾ ਲੈ ਲਿਆ ਤੇ ਉੱਥੇ ਬੱਸ ਸਟੈਂਡ 'ਤੇ ਖਲੋਤੇ ਆ ਬੰਦੇ ਤੇ ਤੁਸੀਂ ਜਾ ਕੇ ਬੱਸ ਸਟੈਂਡ ਦੀ ਛੱਤ 'ਤੇ ਚੜ੍ਹ ਕੇ ਫਾਇਰ ਕਰਨ ਲੱਗ ਜਾਓ ਕਿ ਮੇਰੇ ਕੋਲ ਤਾਂ ਅਸਲਾ ਲਾਇਸੈਂਸੀ ਆ। ਐਸਾ ਨਹੀਂ ਹੁੰਦਾ। ਉਹ ਕਹਿਣ ਦਾ ਭਾਵ ਹੈ ਕਿ ਸਾਨੂੰ ਵੀ ਸਮਝ ਤੋਂ ਕੰਮ ਲੈਣਾ ਚਾਹੀਦਾ। ਅੱਗੇ ਇੱਕ ਗੁਰਦਾਸਪੁਰ ਦੇ ਵਿੱਚ ਘਟਨਾ ਵਾਪਰੀ ਸੀ। ਇਸੇ ਤਰ੍ਹਾਂ ਹੀ ਮੁੰਡੇ ਨੇ ਅਲਮਾਰੀ 'ਚੋਂ ਕੱਢ ਲਿਆ ਰਿਵਾਲਵਰ। ਉਹਦਾ ਡੈਡੀ ਹੈ ਨਹੀਂ ਸੀਗਾ ਘਰੇ ਤੇ ਉਹਨੂੰ ਪਤਾ ਸੀ ਰਿਵਾਲਵਰ ਇੱਥੇ ਪਿਆ। ਉਹ ਵੀ ਇਸੇ ਤਰ੍ਹਾਂ ਸੈਲਫੀ ਲੈ ਰਿਹਾ ਸੀਗਾ, ਅੱਜ ਦਾ ਰੱਖ ਕੇ ਨਾ ਠੋਡੀ ਦੇ ਥੱਲੇ ਪਿਸਤੌਲ, ਠੋਡੀ ਦੇ ਥੱਲੇ ਪਿਸਤੌਲ ਰੱਖ ਲਿਆ ਤੇ ਟ੍ਰਿਗਰ ਤੇ ਉਂਗਲ ਰੱਖ ਲਈ। ਹੁਣ ਮੁੰਡੇ ਨੇ ਜਦੋਂ ਕੀਤੀ ਬਾਂਹ ਲੰਮੀ ਤੇ ਉਹ ਸਟ੍ਰੈਚ ਹੁੰਦੀ ਆ ਨਾ, ਆਪਣੀ ਸਟ੍ਰੈਚਿੰਗ ਹੁੰਦੀ ਆ, ਉਹ ਜਦੋਂ ਸਟ੍ਰੈਚਿੰਗ ਹੋਈ ਉਹਨੂੰ ਪਤਾ ਹੀ ਨਹੀਂ ਲੱਗਾ ਉਹ ਜਿਹੜੀ ਉਂਗਲ ਸੀਗੀ ਉਹ ਕਦੋਂ ਦੱਬ ਗਈ ਤੇ ਮੁੰਡੇ ਦਾ ਜਵਾੜਾ ਉਹਦੀ ਖਤਮ ਹੋ ਗਿਆ ਮੁੰਡਾ। ਉਹ ਮੇਰੇ ਖਿਆਲ ਦੇ ਨਾਲ 13-14 ਵਰ੍ਹਿਆਂ ਦਾ ਸੀਗਾ। ਸੋ ਗੱਲ ਇਹ ਆ ਕਿ ਮੁੰਡੇ ਠੀਕ ਆ, ਚੜੀਤੇ ਅੱਜ ਕੱਲ੍ਹ ਬਾਈ ਬਹੁਤ ਐਡਵਾਂਸ ਆ, ਪਰ ਮੱਥਾ ਮਾਰਦਾ ਰਹਿਣਾ ਚਾਹੀਦਾ। ਇੱਥੋਂ ਤੱਕ ਨੌਬਤ ਤੇ ਕਿਸੇ ਵੀ ਹਾਲਤ 'ਚ ਨਹੀਂ ਆਉਣੀ ਚਾਹੀਦੀ। ਪਰ ਮਾੜਾ ਹੋਇਆ, ਸੰਭਲ ਦੀ ਜ਼ਰੂਰਤ ਆ। ਜਵਾਕ ਜਿਹੜੇ ਆ ਉਹ ਹੁਣ ਬਹੁਤ ਗਾਂਹ ਚਲੇ ਗਏ ਆ। ਇਹਨਾਂ ਵਾਸਤੇ ਜੇ ਟੀਚਰ ਵੀ ਥੋੜ੍ਹੀ ਬਹੁਤੀ, ਹੁਣ ਮੈਂ ਕਹਿੰਦਾ ਕਿ ਸਮਝ ਦੇ ਮੁਤਾਬਕ ਜਿੰਨਾ ਕੁ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਅਪੀਲ ਦੇ ਰੂਪ ਦੇ ਵਿੱਚ, ਕਿ ਟੀਚਰ ਵੀ ਥੋੜ੍ਹਾ ਬੱਚਿਆਂ ਨੂੰ ਸਮਝਾਇਆ ਕਰਨਾ ਚਾਹੀਦਾ, ਤਾਂ ਅੱਛਾ ਰਹੇਗਾ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ। ਮਿਲਦੇ ਹਾਂ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਦੱਸੋ, ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।